ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਕੁਛ ਕੁ ਖਬਰਾਂ 'ਤੇ ਨਜ਼ਰ ਮਾਰਾਂਗੇ ਕੀ ਕੁਛ ਚੱਲ ਰਿਹਾ ਪੰਜਾਬ ਦੇ ਵਿੱਚ ਜਾਂ ਕਿਸਾਨੀ ਮੋਰਚੇ ਦੇ ਵਿੱਚ ਜਾਂ ਭਾਰਤ ਸਰਕਾਰ ਕੀ ਕਰ ਰਹੀ ਆ, ਉਸ 'ਤੇ ਨਜ਼ਰ ਮਾਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਜੀ ਬਿਕਸਫੀਲਡ, ਗੁਰਦੀਪ ਸਿੰਘ ਵਰਦੀ ਕਲੋਵਸ, ਤਨਾਮ ਸਿੰਘ ਸ਼ੇਰਗਿੱਲ ਸਲਮੇ ਤੋਂ, ਬਖਸ਼ੀਸ਼ ਸਿੰਘ ਭਾਊ ਕ੍ਰਦਰਸ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ। ਬਲਤੇਜ ਪੰਨੂ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਸਭ ਤੋਂ ਪਹਿਲਾਂ ਟਰੈਕਟਰ ਰੈਲੀ ਦੀ ਅਤੇ ਕਿਸਾਨਾਂ ਦੀ ਗੱਲ ਕਰਦੇ ਹਾਂ। ਪਰੇਡ ਦੇ ਲਈ ਕਿਸਾਨ ਦ੍ਰਿੜ ਬਿਲਕੁਲ ਜੀ। ਜਿਹੜਾ ਇਹ ਪਹਿਲੀ ਵਾਰੀ ਹੋਇਆ, ਜਿਉਂ ਹੋਇਆ ਕਿ ਜਿਹੜੇ ਗ੍ਰਹਿ ਮੰਤਰੀ ਉਹਨਾਂ ਨੂੰ ਜਿਹੜਾ ਦਿੱਲੀ ਪੁਲਿਸ ਦਾ ਹੈੱਡਕੁਆਟਰ ਆ ਉੱਥੇ ਜਾਣਾ ਕਿਉਂ ਪਿਆ? ਕਿਉਂਕਿ 26 ਜਨਵਰੀ ਨੂੰ ਜਿਹੜੀ ਕਿਸਾਨ ਟਰੈਕਟਰ ਪਰੇਡ ਹੈ ਉਹਦੇ ਵਾਸਤੇ ਕਿਸਾਨ ਵਜਦ ਨੇ। ਜਿਹੜੇ ਦਿੱਲੀ ਪੁਲਿਸ ਹੈ ਉਹਦੇ ਸੀਨੀਅਰ ਅਫਸਰਾਂ ਦੇ ਨਾਲ ਕੱਲ੍ਹ ਕਿਸਾਨਾਂ ਦੀ ਲੰਬੀ ਚੌੜੀ ਮੀਟਿੰਗ ਜਿਹੜੀ ਹੋਈ, ਅੱਜ ਫੇਰ ਹੈ ਦੁਬਾਰਾ ਇਹ ਜਿਹੜੀ ਮੀਟਿੰਗ। ਔਰ ਕਿਸਾਨਾਂ ਨੇ ਬੜੇ ਕਲੀਅਰ ਲਫ਼ਜ਼ਾਂ ਦੇ ਵਿੱਚ ਦਿੱਲੀ ਪੁਲਿਸ ਦੇ ਅਫਸਰਾਂ ਨੂੰ ਦੋ ਤਿੰਨ ਗੱਲਾਂ ਕਹੀਆਂ ਨੇ। ਪਹਿਲੀ ਇਹ ਕਿ ਕਿਸਾਨ ਪਰੇਡ 26 ਜਨਵਰੀ ਨੂੰ ਹਰ ਹਾਲਤ ਦੇ ਵਿੱਚ ਹੋਊਗੀ। ਨੰਬਰ 2, ਇਹ ਦਿੱਲੀ ਦੇ ਅੰਦਰ ਹੋਊਗੀ। ਨੰਬਰ 3, ਇਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੋਊਗੀ ਤੇ ਅਸੀਂ ਇਹ ਫੈਸਲਾ ਵਾਪਸ ਜਿਹੜਾ ਉਹ ਨਹੀਂ ਲਵਾਂਗੇ। ਜਿਹੜੇ ਪੁਲਿਸ ਆਫਿਸਰ ਨੇ ਉਹਨਾਂ ਨੇ ਜਿਹੜੇ ਦੀ ਉਹ ਕੁਛ ਐਕਸਕਿਊਜ਼ ਦਿੱਤੇ ਕਿ ਅੰਦਰ ਰਸ਼ ਬਹੁਤ ਜਿਹੜਾ ਦੀ ਉਹ ਪੈ ਜਾਂਦਾ ਰਿੰਗ ਰੋਡ ਦੇ ਉੱਤੇ, ਔਰ ਇਹਦੇ ਕਰਕੇ ਮੁਸ਼ਕਿਲਾਂ ਜਿਹੜੀਆਂ ਉਹ ਖੜੀਆਂ ਹੋਣਗੀਆਂ। ਕਿਸਾਨਾਂ ਨੇ ਇਹ ਗੱਲ ਜਿਹੜੀ ਵੀ ਆਖੀ ਕਿ ਅਸੀਂ ਮੁਸ਼ਕਿਲਾਂ ਖੜੀਆਂ ਕਰਨ ਨਹੀਂ ਜਾਣਾ ਅੰਦਰ। ਜਿਹੜਾ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਝਾਕੀਆਂ ਜਿਹੜੀਆਂ ਉਹ ਬਣਾਵਾਂਗੇ ਤੇ ਦਿੱਲੀ ਦੇ ਲੋਕਾਂ ਨੂੰ ਸੱਦਾ ਦੇਵਾਂਗੇ ਕਿ ਜਿਹੜਾ ਤੁਸੀਂ ਖਾਂਦੇ ਹੋ, ਸਵੇਰੇ ਖਾਂਦੇ ਹੋ, ਦੁਪਹਿਰੇ ਖਾਂਦੇ ਹੋ, ਸ਼ਾਮ ਨੂੰ ਖਾਂਦੇ ਹੋ, ਉਹਨੂੰ ਅਗਾਉਂਦਾ ਜਿਹੜਾ ਕਿਸਾਨ ਹੈ ਉਹ ਕਿਹੜੇ ਹਾਲਾਤਾਂ ਦੇ ਵਿੱਚ ਰਹਿੰਦਾ, ਉਹਦਾ ਰਹਿਣ ਸਹਿਣ ਕੀ ਆ, ਇਹ ਅਸੀਂ ਝਾਕੀਆਂ ਦੇ ਰੂਪ ਦੇ ਵਿੱਚ ਜਿਹੜਾ ਜੀ ਉੱਥੇ ਦੱਸਾਂਗੇ। ਰਾਜੇਵਾਲ ਸਾਹਿਬ, ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਜਿਹੜਾ ਜੀ ਇਹ ਗੱਲ ਕਹੀ ਕਿ ਬਾਹਰੀ ਰਿੰਗ ਰੋਡ ਦੇ ਉੱਤੇ ਟਰੈਕਟਰ ਪਰੇਡ ਕਰਨ ਤੋਂ ਇਹਦੇ ਬਾਰੇ ਰੂਟ ਜਿਹੜੀ ਯੋਜਨਾ ਹੈ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਊਗੀ। ਔਰ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਯੋਜਨਾ ਸੰਯੁਕਤ ਮੋਰਚੇ ਦੇ ਵੱਲੋਂ ਤਿਆਰ ਕੀਤੀ ਗਈ ਹੈ ਉਹ ਅੰਤਮ ਹੈ। ਮੰਨਿਆ ਜਾ ਰਿਹਾ ਕਿ ਦਿੱਲੀ ਤੇ ਹਰਿਆਣਾ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਬਾਹਰੀ ਰਿੰਗ ਰੋਡ ਦੀ ਆਵਾਜਾਈ ਤੇ ਬਾਕੀ ਹੋਰ ਚੀਜ਼ਾਂ ਦਾ ਹਵਾਲਾ ਜਿਹੜਾ ਜੀ ਉਹ ਦਿੱਤਾ ਹੈ। ਕਿਸਾਨਾਂ ਨੇ ਕੁਝ ਵੀ ਸੁਣਨ ਤੋਂ ਜਿਹੜੀ ਆ ਉਹ ਨਾ ਕੀਤੀ ਆ ਕਿ ਅਸੀਂ ਇਸ ਮਾਮਲੇ ਦੇ ਉੱਤੇ ਕੁਝ ਵੀ ਜਿਹੜਾ ਜੀ ਉਹ ਸੁਣਨ ਦੇ ਵਾਸਤੇ ਤਿਆਰ ਨਹੀਂ। ਕਿਸਾਨ ਆਗੂ ਜਗਮੋਹਨ ਸਿੰਘ ਨੇ ਉਹ ਕਹਿੰਦੇ ਨੇ ਕਿ ਅੱਜ ਫੇਰ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਮੁੜ ਕੇ ਮੀਟਿੰਗ ਜਿਹੜੀ ਆ ਉਹ ਕੀਤੀ ਜਾਊਗੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਵਿਗਿਆਨ ਭਵਨ ਦੇ ਨੇੜੇ ਕਿਤੇ ਮੀਟਿੰਗ ਵਿਉਂਤ ਲੈਣ, ਕਿਉਂਕਿ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਆ 10ਵੇਂ ਗੇੜ ਦੀ ਉਹ 2 ਵਜੇ, ਤਾਂ ਇਹ 11 ਵਜੇ ਮੀਟਿੰਗ ਜਿਹੜੀ ਦੀ ਉਹ ਹੋਊਗੀ। ਉਹਨਾਂ ਨੇ ਕਿਸਾਨਾਂ ਨੇ ਇਹ ਗੱਲ ਜਿਹੜੀ ਕਹੀ ਹੈ ਕਿ ਉੱਥੇ ਨੇੜੇ ਤੋਂ ਜਿਹੜਾ ਦੀ ਇਹ ਵਿਉਂਤੀ ਜਾਵੇ, ਨੇੜੇ ਉਸ ਵਿਗਿਆਨ ਭਵਨ ਦੇ, ਤਾਂ ਕਿ ਮੁੜ ਕੇ ਉਹ 2 ਵਜੇ ਤੋਂ ਪਹਿਲਾਂ ਜਿਹੜੀ ਮੀਟਿੰਗ ਹੋਣੀ ਆ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਸਕਣ। ਦੇਖਦੇ ਹਾਂ ਕਿ ਅੱਜ ਵਾਲੀ ਜਿਹੜੀ ਮੀਟਿੰਗ ਹੈ, ਕਿਉਂਕਿ ਮੀਟਿੰਗਾਂ ਕਈ ਹੋਣਗੀਆਂ ਪੁਲਿਸ ਅਫਸਰਾਂ ਦੇ ਨਾਲ, ਖਾਸ ਤੌਰ ਦੇ ਉੱਤੇ ਮੀਟਿੰਗਾਂ ਕਈ ਹੋਣਗੀਆਂ ਇਸ ਮਾਮਲੇ ਦੇ ਵਿੱਚ। 26 ਜਨਵਰੀ ਦੀ ਜਿਹੜੀ ਕਿਸਾਨ ਪਰੇਡ ਹੈ ਉਹਨੂੰ ਲੈ ਕੇ ਜਿਹੜਾ ਜੀ ਉਹ ਜਿਹੜੀ ਫਿਕਰਮੰਦੀ ਹੈ ਉਹ ਕੇਂਦਰ ਦੀ ਸਰਕਾਰ ਦੀ ਵਧੀ ਹੈ। ਕਿਸਾਨਾਂ ਨੇ ਤਾਂ ਅਨਾਊਂਸਮੈਂਟ ਦੇਰ ਪਹਿਲਾਂ ਦੀ ਕੀਤੀ ਹੋਈ ਹੈ। ਪਹਿਲਾਂ ਸ਼ਾਇਦ ਹੋ ਸਕਦਾ ਜੀ ਕਿ ਸਰਕਾਰ ਨੂੰ ਲੱਗਦਾ ਹੋਵੇ ਵੀ ਕਿਹੜਾ ਕੁਛ ਇੱਦਾਂ ਹੋਣ ਲੱਗਿਆ। ਸੁਪਰੀਮ ਕੋਰਟ ਨੇ ਜਦੋਂ ਪਿਛਲੀ ਸੁਣਵਾਈ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਸਾਡੇ ਮੋਢੇ 'ਤੇ ਰੱਖ ਕੇ ਚਲਾਉਂਦੇ ਹੋ, ਦਿੱਲੀ ਦੀ ਪੁਲਿਸ ਜਿਹੜੀ ਆ ਉਹ ਇਸ ਮਾਮਲੇ ਦੇ ਉੱਤੇ ਫੈਸਲਾ ਲਵੇ, ਕਿਹਨੂੰ ਉਹਨੇ ਅੰਦਰ ਆਉਣ ਦੇਣਾ, ਕਿਹਨੂੰ ਅੰਦਰ ਨਹੀਂ ਆਉਣ ਦੇਣਾ। ਇਹ ਵੀ ਸਰਕਾਰ ਜਾਣਦੀ ਆ ਵੀ ਜੇ ਟਕਰਾਅ ਦੀ ਨੀਤੀ ਇੱਥੇ ਬਣੀ, ਇਹ ਕਹਿਤਾ ਕਿ ਦਿੱਲੀ ਦੀ ਪੁਲਿਸ ਨਹੀਂ ਅੰਦਰ ਆਉਣ ਦਿੰਦੀ, ਫਿਰ ਹਾਲਾਤ ਜਿਹੜੇ ਦੀ ਉਹ ਕੀ ਬਣਨਗੇ, ਤੇ ਜੇ ਪਰਮਿਸ਼ਨ ਮਿਲ ਜਾਂਦੀ ਹੈ ਵੀ ਅੰਦਰ ਜਿਹੜਾ ਦੀ ਆਉਣ ਦਿੱਤਾ ਜਾਵੇ ਫਿਰ ਹਾਲਾਤ ਕੀ ਬਣਨਗੇ। ਤੇ ਦੋਨੋਂ ਜਿਹੜੇ ਪੱਖ ਨੇ ਬੜੇ ਅਹਿਮ ਨੇ। ਜੀ ਬਿਲਕੁਲ। ਚਲੋ ਦੇਖਣ ਵਾਲੀ ਗੱਲ ਹੋਊਗੀ ਕੀ ਬਣਦਾ ਕੀ ਆ ਅੱਗੇ। ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਆ ਉਹ ਵੀ ਅੱਜ ਆ। ਬਿਲਕੁਲ ਜੀ, ਸੁਪਰੀਮ ਕੋਰਟ ਦੇ ਵੱਲੋਂ ਜਿਹੜਾ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਵਾਸਤੇ ਜਿਹੜੀ ਟਰੈਕਟਰ ਪਰੇਡ ਹੈ
ਉਹਦੇ ਤੇ ਰੋਕ ਲਾਉਣ ਦੀ ਮੰਗ ਕਰਦੀ ਪਟੀਸ਼ਨ ਸਣੇ ਖੇਤੀ ਕਾਨੂੰਨਾਂ ਨਾਲ ਜੁੜੀਆਂ ਜਿਹੜੀਆਂ ਪਟੀਸ਼ਨਾਂ ਨੇ ਉਹਦੇ ਤੇ ਅੱਜ ਸੁਣਵਾਈ ਜਿਹੜੀ ਹੈ ਜੀ ਉਹ ਹੋਊਗੀ। ਡਾਕਟਰ ਦਰਸ਼ਨਪਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸੁਪਰੀਮ ਕੋਰਟ ਨੇ ਜਿਹੜੀ ਸੋਮਵਾਰ ਨੂੰ ਸੁਣਵਾਈ ਕੀਤੀ ਸੀ ਉਹਦੇ ਵਿੱਚ ਸਾਰੀ ਗੱਲ ਉਹਨੇ ਦਿੱਲੀ ਪੁਲਿਸ ਦੇ ਉੱਤੇ ਛੱਡਤੀ ਸੀ। ਟਰੈਕਟਰ ਪਰੇਡ ਨੂੰ ਲੈ ਕੇ ਹੋਣ ਵਾਲੀ ਸੁਣਵਾਈ ਦੇ ਵਿੱਚ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ, ਦੁਸ਼ਯੰਤ ਦਵੇ ਤੇ HS ਫੂਲਕਾ ਕਿਸਾਨਾਂ ਦੇ ਵੱਲੋਂ ਸ਼ਾਮਲ ਹੋਣਗੇ। ਚੀਫ ਜਸਟਿਸ ਐਸ ਏ ਬੋਬੜੇ, ਜਸਟਿਸ ਐਲ ਨਾਗੇਸ਼ਵਰ ਰਾਓ ਤੇ ਵਨੀਤ ਸ਼ਰਨ ਦੇ ਉੱਤੇ ਆਧਾਰਿਤ 3 ਮੈਂਬਰੀ ਬੈਂਚ ਨੇ ਅੰਦੋਲਨਕਾਰੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਟਰੈਕਟਰਾਂ ਸਣੇ ਦਿੱਲੀ ਦੇ ਵਿੱਚ ਦਾਖਲ ਹੋਣ ਦਾ ਫੈਸਲਾ ਦਿੱਲੀ ਪੁਲਿਸ ਦੇ ਉੱਤੇ ਜਿਹੜਾ ਜੀ ਉਹ ਛੱਡਿਆ ਸੀਗਾ। ਹੁਣ ਜਿਹੜਾ ਜੀ ਇਹ ਵੇਖਣ ਵਾਲੀ ਗੱਲ ਹੋਊਗੀ ਕਿ ਅੱਜ ਸੁਪਰੀਮ ਕੋਰਟ ਜਿਹੜੀ ਹੈ ਜੀ ਇਹਦੇ ਉੱਤੇ ਕੀ ਫੈਸਲਾ ਦਿੰਦੀ ਹੈ, ਕਿਉਂਕਿ ਦਿੱਲੀ ਦੀ ਪੁਲਿਸ ਨੇ ਜਿਹੜੀਆਂ ਮੀਟਿੰਗਸ ਕੀਤੀਆਂ ਨੇ ਕਿਸਾਨਾਂ ਦੇ ਨਾਲ, ਜਿਹੜਾ ਮੈਂ ਤੁਹਾਨੂੰ ਉਹਨੇ ਦੱਸ ਕੇ ਜਿਹੜਾ ਜੀ ਉਹ ਹਟਿਆ, ਉਹ ਜਾ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਲਾਉਣਗੇ। ਉਦੋਂ ਪਹਿਲਾਂ ਜਿਹੜੀ ਵਿਉਂਤਬੰਦੀ ਕੀਤੀ ਗਈ ਹੈ ਸਾਰੀ ਦੀ ਸਾਰੀ, ਜਿਹਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਚਿੱਠੀ ਵੀ ਜਿਹੜੀ ਜੀ ਇੱਕ ਪੱਖ ਹੈ। ਕਿਸਾਨਾਂ ਨੇ ਜਿਵੇਂ ਇਹ ਗੱਲ ਕਹੀ ਹੈ ਕਿ ਅਸੀਂ ਕਿਸੇ ਜਗ੍ਹਾ ਦੇ ਉੱਤੇ ਕੋਈ ਕਬਜ਼ਾ ਨਹੀਂ ਕਰਨਾ, ਕੋਈ ਭੜਕਾਊ ਨਾਅਰੇਬਾਜ਼ੀ ਨਹੀਂ ਕਰਨੀ, ਬਲਕਿ ਗਣਤੰਤਰ ਦਿਵਸ ਹੈ ਤੇ ਉਸ ਗਣਤੰਤਰ ਦਿਵਸ ਨੂੰ ਅਸੀਂ ਜਿਹੜਾ ਉਹ ਸੈਲੀਬ੍ਰੇਟ ਕਰਨਾ ਚਾਹੁੰਦੇ ਹਾਂ। ਸਵਾਲ ਸਭ ਤੋਂ ਵੱਡੇ ਜਿਹੜਾ ਜੀ ਇਹ ਰਹਿਣਗੇ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਸੁਣਵਾਈ ਹੋਊਗੀ, ਜੇ ਮੰਨ ਲਓ ਇਹਦੇ ਉੱਤੇ ਜਿਹੜੀ ਜੀ ਉਹ ਪਾਬੰਦੀ ਲੱਗਦੀ ਹੈ ਤੇ ਇੱਕ ਬੜਾ ਵੱਡਾ ਸਵਾਲ ਜਿਹੜਾ ਜੀ ਉਹ ਖੜਾ ਹੋ ਜਾਊਗਾ। ਉਹ ਇਸ ਪੱਖੋਂ ਖੜਾ ਹੋ ਜਾਊਗਾ ਕਿ ਗਣਤੰਤਰ ਦਿਵਸ ਸੰਵਿਧਾਨ ਦਿਵਸ ਹੈ, ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1950 ਨੂੰ। ਸੰਵਿਧਾਨ ਦੀ ਜਿਹੜੀ ਸ਼ੁਰੂਆਤ ਹੈ ਉਹ ਇਸ ਲਾਈਨ ਦੇ ਨਾਲ ਹੁੰਦੀ ਹੈ ਕਿ ਵੀ ਦੀ ਪੀਪਲ, ਅਸੀਂ ਲੋਕ ਸਾਰੇ। ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ ਨੇ ਜਿਹੜੇ ਇਹਨਾਂ ਨੇ ਚੈਨਲਾਂ ਤੇ ਬਿਠਾਏ ਆ, ਉਹ ਇਹ ਕਹਿੰਦੇ ਆ ਕਿ ਕਿਸਾਨ ਜਿਹੜੇ ਨੇ ਇਹਨੂੰ ਪਰੇਡ ਨੂੰ ਅੱਗੇ ਪਿੱਛੇ ਕਰ ਲੈਣ, 27 ਨੂੰ ਜਾਂ 28 ਨੂੰ ਕਰ ਲੈਣ। ਤੇ ਕਿਸਾਨ ਆਗੂ ਕੱਲ ਕਹਿੰਦਾ ਸੀ ਤੁਸੀਂ ਅੱਗੇ ਪਿੱਛੇ ਕਰ ਲਓ, ਅਸੀਂ 26 ਨੂੰ ਕਰਾਂਗੇ, ਤੁਸੀਂ ਗਾਂਹ ਪਿਛਾਂਹ ਕਰ ਲਓ, ਸਾਡਾ ਵੀ ਗਣਤੰਤਰ ਦਿਵਸ ਉਨਾ ਹੀ ਹੈ ਜਿੰਨਾ ਤੁਹਾਡਾ। ਸਰਕਾਰ ਸਿਰਫ ਸਰਕਾਰ ਗਣਤੰਤਰ ਦਿਵਸ ਮਨਾਵੇ, ਹੋਰ ਕਿਸੇ ਨੂੰ ਮਨਾਉਣ ਦੀ ਪਰਮਿਸ਼ਨ ਨਾ ਹੋਵੇ। ਇਹ ਗੱਲ ਜਿਹੜੀ ਹੈ ਜੀ ਕਿਵੇਂ ਸਹੀ ਹੋ ਸਕਦੀ ਹੈ? ਇਸੇ ਚੀਜ਼ ਦੇ ਉੱਤੇ ਸੁਣਵਾਈ ਜਿਹੜੀ ਹੈ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਊਗੀ। ਸਰਕਾਰੀ ਜਿਹੜੇ ਸਮਾਗਮ ਨੇ ਜਿਹੜੇ ਮਨਾਏ ਜਾਂਦੇ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ, ਉਹ ਸਿਰਫ ਦਿੱਲੀ ਵਾਲਾ ਸਮਾਗਮ ਨਹੀਂ ਹੁੰਦਾ ਜੀ। ਸਾਰੇ ਸੂਬਿਆਂ ਦੇ ਵਿੱਚ ਜਿਹੜਾ ਹੈ ਉਹ ਝੰਡਾ ਲਹਿਰਾਇਆ ਜਾਂਦਾ, ਬਲਕਿ ਵਿਦੇਸ਼ਾਂ ਦੇ ਵਿੱਚ ਜਿੰਨੇ ਕੌਂਸਲ ਖਾਨੇ ਨੇ ਉਹਨਾਂ ਦੇ ਵਿੱਚ ਵੀ ਇਹ ਝੰਡਾ ਲਹਿਰਾਇਆ ਜਾਂਦਾ। ਚਲੋ ਇਹ ਤਾਂ ਸਰਕਾਰੀ ਹੋ ਗਈ। ਸਰਕਾਰੀ ਤੋਂ ਬਿਨਾਂ ਗੈਰ ਸਰਕਾਰੀ ਕਿੰਨੇ ਅਦਾਰੇ ਨੇ ਜਿਨ੍ਹਾਂ ਦੇ ਵਿੱਚ ਇਹ ਦਿਨ ਮਨਾਏ ਜਾਂਦੇ ਆ, ਝੰਡਾ ਜਿਹੜਾ ਉਹ ਲਹਿਰਾਇਆ ਜਾਂਦਾ। ਤੇ ਫਿਰ ਸਿਰਫ ਜਿਹੜਾ ਜੀ ਉਹ ਕਿਸਾਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਕਿ ਤੁਸੀਂ ਗਣਤੰਤਰ ਦਿਵਸ ਨਹੀਂ ਮਨਾਉਣਾ? ਹਾਲਾਂਕਿ ਇੰਨੀ ਕੁ ਜਿਹੜਾ ਜੀ ਉਹ ਸਮਝ ਦੇ ਮਾਲਕ ਨੇ ਜਿਹੜੇ ਕੁਝ ਜਿਹੜੇ ਆਗੂ ਇਹਨਾਂ ਨੇ TV ਤੇ ਬਿਠਾਏ ਨੇ, ਉਹ ਕਹਿੰਦੇ ਇਹ ਰੋਸ ਰੈਲੀ ਤੁਸੀਂ ਬਾਅਦ ਚ ਕੱਢ ਲਿਓ। ਰੋਸ ਰੈਲੀ ਦਾ ਤਾਂ ਨਾਮ ਹੀ ਨਹੀਂ ਦਿੱਤਾ ਕਿਤੇ ਵੀ ਕਿਸਾਨਾਂ ਨੇ ਇਹਨੂੰ। ਉਹਨਾਂ ਨੇ ਕੋਈ 26 ਜਨਵਰੀ ਦਾ ਜਾਂ ਗਣਤੰਤਰ ਦਿਵਸ ਦਾ ਵਿਰੋਧ ਕਰਨ ਦੀ ਗੱਲ ਨਹੀਂ ਆਖੀ ਕਿਤੇ ਵੀ ਕਿ ਅਸੀਂ ਇਹਦਾ ਵਿਰੋਧ ਕਰਨ ਦੇ ਵਾਸਤੇ ਦਿੱਲੀ ਦੇ ਵਿੱਚ ਜਾ ਰਹੇ ਹਾਂ। ਉਹ ਕਹਿੰਦੇ ਅਸੀਂ ਇਹਨੂੰ ਮਨਾਉਣ ਦੇ ਵਾਸਤੇ, ਸੈਲੀਬ੍ਰੇਟ ਕਰਨ ਦੇ ਵਾਸਤੇ ਜਿਹੜਾ ਉਹ ਜਾ ਰਹੇ ਆ। ਜਦੋਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਚਿੱਠੀ ਆਈ ਜਾਂ ਉਹਨਾਂ ਦੇ ਕੁਝ ਜਿਹੜੇ ਉਹ ਬਿਆਨ ਆਏ ਜਾਂ ਪ੍ਰੋਗਰਾਮ ਲਿਖਿਆ, ਕੁਝ ਜਿਹੜੇ ਮੁਫਤ ਦੇ ਸਲਾਹਕਾਰ ਨੇ ਉਹ ਬੜਾ ਕੁਝ ਜਿਹੜਾ ਜੀ ਉਹ ਬੋਲਦੇ ਸੀਗੇ। ਸ਼ਾਇਦ ਹੋ ਸਕਦਾ ਉਹਨਾਂ ਨੂੰ ਹੁਣ ਗੱਲ ਜਿਹੜੀ ਜੀ ਉਹ ਸਮਝ ਆਉਂਦੀ ਹੋਵੇ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਵੇਂ ਵਰਕ ਕਰਨਗੀਆਂ, ਖਾਸ ਤੌਰ ਦੇ ਉੱਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਊਗੀ। ਸੋ ਨਿਗਾਹ ਜਿਹੜੀ ਹੈ ਜੀ ਨੇੜੇ ਤੋਂ ਸੁਪਰੀਮ ਕੋਰਟ ਦੇ ਇਸ ਸੁਣਵਾਈ ਤੇ ਉਹਨਾਂ ਦੇ ਵੱਲੋਂ ਆਉਣ ਵਾਲੇ ਆਦੇਸ਼ਾਂ ਤੇ ਲੱਗੀ ਰਹੀ। ਬਿਲਕੁਲ ਜੀ। ਤੇ ਅੱਗੇ ਹਿਮਾਚਲ ਦੀ ਜੇ ਗੱਲ ਕਰੀਏ, ਉੱਥੇ 3 ਕਿਸਾਨਾਂ ਦੀ ਜਿਹੜੀ ਹਿਰਾਸਤ ਆ ਉਸ ਤੇ ਸਵਾਲ ਉੱਠ ਰਿਹਾ। ਦੇਖੋ ਸਵਾਲ ਉੱਠਣੇ ਲਾਜ਼ਮੀ ਆ ਕਿਉਂਕਿ ਜਿਹੜਾ ਜੀ ਇਹ ਸੰਵਿਧਾਨ ਜਿਹੜਾ ਉਹ ਹੱਕ ਦਿੰਦਾ ਇਹ ਕਿਸੇ ਨੂੰ, ਕਿਸੇ ਵੀ ਵਿਅਕਤੀ ਨੂੰ ਕਿ ਉਹ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕੇ, ਬਸ਼ਰਤੇ ਉਹ ਸਾਹਮਣੇ ਕਿਸੇ ਨੂੰ ਹਾਰਮ ਨਾ ਕਰ ਰਿਹਾ ਹੋਵੇ। ਤੁਸੀਂ ਕਿਸੇ ਨੂੰ ਗਲੋਂ ਫੜ ਕੇ ਜਿਹੜਾ ਜੀ ਉਹਨੂੰ ਧੂ ਕੇ ਇਹ ਕਹੋ ਕਿ ਮੇਰੇ ਆਹ ਵਿਚਾਰ ਹੈ, ਸੰਵਿਧਾਨ ਉਹਦਾ ਹੱਕ ਨਹੀਂ ਦਿੰਦਾ ਤੁਹਾਨੂੰ। ਸੰਵਿਧਾਨ ਤੁਹਾਨੂੰ ਇਸ ਗੱਲ ਦਾ ਹੱਕ ਜਿਹੜਾ ਜੀ ਉਹ ਦਿੰਦਾ ਕਿ ਤੁਸੀਂ ਆਪਣੀ ਗੱਲ ਜਿਹੜੀ ਆ ਉਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਉਹ ਕਹਿ ਸਕੋ। ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਜਿਹੜੀ ਉਹ ਵਾਇਰਲ ਹੋਈ ਸੀ, ਉਹ ਵਿਅਕਤੀ ਮਾਛੀਵਾੜਾ ਸਾਹਿਬ ਦੇ ਨੇੜੇ ਦੇ ਏਰੀਏ ਦਾ ਰਹਿਣ ਵਾਲਾ, ਉਹਨੇ ਫਲਾਈਟ ਲਈ ਸੀ ਚੰਡੀਗੜ੍ਹ ਤੋਂ ਦਿੱਲੀ ਦੀ। ਉਸ ਫਲਾਈਟ ਦੇ ਵਿੱਚ ਉਹ ਜਦੋਂ ਇਹ ਜਹਾਜ਼ ਉੱਡਣ ਵਾਲਾ ਸੀਗਾ ਉਦੋਂ ਪਹਿਲਾਂ ਜਦੋਂ ਤਿਆਰੀ ਹੋ ਰਹੀ ਹੁੰਦੀ ਆ, ਉਹਨੇ ਉੱਠ ਕੇ ਕਿਸਾਨ ਅੰਦੋਲਨ ਦੇ ਬਾਰੇ ਦੇ ਵਿੱਚ ਜਿਹੜਾ ਸੀ ਪੈਸੇਂਜਰ ਜਿਹੜੇ ਬੈਠੇ ਸੀ ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਕਿਸਾਨ ਸਰਹੱਦਾਂ ਦੇ ਉੱਤੇ ਕਿਉਂ ਬੈਠੇ ਆ, ਇਹ ਖੇਤੀ ਕਾਨੂੰਨ ਸਾਡੇ ਵਾਸਤੇ ਨੁਕਸਾਨਦੇਹ ਕਿਵੇਂ ਆ।
ਜਿਹੜਾ ਅਮਲਾ ਸੀਗਾ ਜਹਾਜ਼ ਦਾ, ਉਹਨਾਂ ਨੇ ਆ ਕੇ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹ ਇੱਦਾਂ ਨਾ ਬੋਲੇ, ਤੇ ਜਿਹੜੇ ਪੈਸੰਜਰ ਸੀ ਉਹਨਾਂ ਸਾਰਿਆਂ ਨੇ ਕਿਹਾ ਕਿ ਲਓ ਇਹਨੂੰ ਬੋਲਣ ਦਿਓ, ਇਹ ਕੁਛ ਵੀ ਗਲਤ ਨਹੀਂ ਕਰ ਰਿਹਾ, ਇਹ ਆਪਣੀ ਗੱਲ ਜਿਹੜੀ ਉਹ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਅਸੀਂ ਸੁਣਨ ਨੂੰ ਤਿਆਰ ਹਾਂ, ਤੁਸੀਂ ਕਿਸ ਤਰ੍ਹਾਂ ਉਹਨੂੰ ਰੋਕ ਰਹੇ। ਫਿਰ ਉਹਨੇ ਆਪਣੀ ਗੱਲ ਜਿਹੜੀ ਸੀ ਉਹ ਪੂਰੀ ਕੀਤੀ। ਇਹ 3 ਨੌਜਵਾਨ ਮੋਹਾਲੀ ਡਿਸਟ੍ਰਿਕਟ ਤੋਂ ਨੇ। ਉਂਝ ਵੈਸੇ ਸਿੰਘੂ ਬਾਰਡਰ ਦੇ ਉੱਤੇ ਪਿਛਲੇ ਕਈ ਜਿਹੜਾ ਜੀ ਦਿਨਾਂ ਤੋਂ ਜੋ ਮੋਰਚਾ ਲੱਗਿਆ ਉੱਥੇ ਡਟੇ ਹੋਏ ਨੇ। ਕਿਸਾਨ ਆਗੂ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਸੂਬਿਆਂ ਦੇ ਵਿੱਚ ਖੁਦ ਗਏ ਨੇ ਲਾਮਬੰਦ ਕਿਸਾਨਾਂ ਨੂੰ ਕਰਨ ਦੇ ਵਾਸਤੇ। ਬਹੁਤੇ ਸੂਬਿਆਂ ਦੇ ਕਿਸਾਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ ਕਿ MSP ਦੀ ਫੁੱਲ ਫਾਰਮ ਕੀ ਹੈ, MSP ਵਰਕ ਕਿਵੇਂ ਕਰਦੀ ਹੈ। MSP ਨੇ ਛੋਟੀ ਕਿਸਾਨੀ, ਜਿੱਥੇ ਇਹ MSP ਖਤਮ ਹੋ ਗਈ, ਜਿੱਥੇ ਮੰਡੀਆਂ ਖਤਮ ਹੋ ਗਈਆਂ, ਉੱਥੇ ਛੋਟੀ ਕਿਸਾਨੀ ਨੂੰ ਤਬਾਹ ਕਿਵੇਂ ਕਰਤਾ। ਅੱਜ ਜੇ ਤੁਸੀਂ ਸਰਹੱਦਾਂ ਦੇ ਉੱਤੇ MSP ਦੇ ਬਾਰੇ ਵਿੱਚ ਬੋਲਦੇ ਆਮ ਸਧਾਰਨ ਜੇ ਕਿਸਾਨ ਵੇਖਦੇ ਹੋ ਤੇ ਉਹ ਪੰਜਾਬ ਦੇ ਕਿਸਾਨਾਂ ਦੀ ਇਹਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਜਿਨ੍ਹਾਂ ਨੇ ਕਿ ਉਹਨਾਂ ਕਿਸਾਨਾਂ ਨੂੰ ਬੋਲਣ ਲਾਤਾ, ਉਹਨਾਂ ਨੂੰ ਦੱਸ ਦਿੱਤਾ ਤੁਹਾਡੇ ਹੱਕ ਹਕੂਕ ਜਿਹੜੇ ਉਹ ਕੀ ਨੇ। ਕਿਸੇ ਨੂੰ ਅਵੇਅਰ ਕਰਨਾ ਕਿ ਉਹਦੇ ਭਾਈ ਰਾਈਟ ਕੀ ਨੇ, ਉਹਦੀ ਰਿਸਪੌਂਸਿਬਿਲਿਟੀ ਕੀ ਹੈ। ਇਹ ਸੰਵਿਧਾਨ ਕਹਿੰਦਾ ਕਿ ਤੁਸੀਂ ਆਪਣੇ ਰਾਈਟ ਤੇ ਰਿਸਪੌਂਸਿਬਿਲਿਟੀ ਸਮਝੋ ਤੇ ਦੂਸਰਿਆਂ ਨੂੰ ਵੀ ਉਹਦੇ ਬਾਰੇ ਦੇ ਵਿੱਚ ਦੱਸੋ। ਤੁਸੀਂ ਰਾਈਟ ਦੀ ਆਪਣੀ ਗੱਲ ਕਰ ਸਕਦੇ ਹੋ, ਕਿਉਂ ਨਹੀਂ ਕਰ ਸਕਦੇ, ਰਿਸਪੌਂਸਿਬਿਲਿਟੀ ਕਾਇਮ ਰੱਖਦਿਆਂ ਹੋਏ। ਇਹ ਨੌਜਵਾਨ ਕੁਛ ਨਹੀਂ ਸੀ ਕਰ ਰਹੇ, ਕੋਈ ਨਾਰਾ ਨਹੀਂ ਸੀ ਲਾ ਰਹੇ, ਕੋਈ ਕਿਸੇ ਕਿਸਮ ਦੀ ਹੁੱਲੜਬਾਜ਼ੀ ਨਹੀਂ ਸੀ ਕਰ ਰਹੇ, ਉੱਚੀ ਬੋਲ ਕੇ ਜਿਹੜਾ ਜੀ ਕੋਈ ਇੱਦਾਂ ਦੀ ਹਿੰਸਕ ਗੱਲ ਨਹੀਂ ਸੀ ਕਰ ਰਹੇ। ਉਹ ਮਹਿਜ ਚੌਂਕ ਦੇ ਉੱਤੇ ਖੜੋ ਕੇ ਲੋਕਾਂ ਨੂੰ ਦੱਸ ਰਹੇ ਕਿ ਅਸੀਂ ਕਿਉਂ ਬੈਠੇ ਹਾਂ ਸਰਹੱਦਾਂ ਦੇ ਉੱਤੇ, ਅੱਜ ਕਿਸਾਨਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ, 26 ਜਨਵਰੀ ਨੂੰ ਅਸੀਂ ਉੱਥੇ ਕਿਉਂ ਇਕੱਠੇ ਹੋ ਰਹੇ ਹਾਂ, ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਕਿਸਾਨ ਪਰੇਡ ਕਿਉਂ ਕੱਢਣਾ ਚਾਹੁੰਦੇ ਆ। ਆਮ ਵਾਂਗੂ ਜਿਹੜਾ ਜੀ ਉਹ ਇੱਥੇ ਜਿਹੜਾ ਜੀ ਬੋਲ ਰਹੇ ਸਨ ਸ਼ਿਮਲੇ ਦੇ ਵਿੱਚ, ਉਹਨਾਂ ਨੂੰ ਪੁਲਿਸ ਨੇ ਆ ਕੇ ਹਿਰਾਸਤ 'ਚ ਲੈ ਲਿਆ ਔਰ ਮੀਡੀਆ ਵੀ ਉੱਥੇ ਜਿਹੜਾ ਜੀ ਉਹ ਪਹੁੰਚ ਗਿਆ ਤੁਰੰਤ। ਜਦੋਂ ਇਹਨਾਂ ਦੀ ਖਿੱਚਾ ਧੂ ਜਿਹੜੀ ਜੀ ਉਹ ਕਰਕੇ ਇਹਨਾਂ ਨੂੰ ਸ਼ਿਮਲੇ ਜਿਹੜਾ ਸਦਰ ਥਾਣਾ ਉੱਥੇ ਲੈ ਗਏ, ਧਾਰਾ 107 150 ਦੇ ਤਹਿਤ ਕਾਰਵਾਈ ਜਿਹੜੀ ਜੀ ਉਹ ਕਰ ਦਿੱਤੀ। ਇਹਦੇ ਨਾਲ ਹੰਗਾਮਾ ਹੋਇਆ ਕਾਫੀ ਰਿੱਜ ਚੌਂਕ ਦੇ ਉੱਤੇ। ਪੁਲਿਸ ਕਹਿੰਦੀ ਕਿ ਇਹ ਲੋਕਾਂ ਨੂੰ ਲਾਮਬੰਦ ਕਰਕੇ ਜਿਹੜਾ ਜੀ ਰਿੱਜ ਮੈਦਾਨ ਦੇ ਉੱਤੇ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ। ਜੇ ਤੁਹਾਨੂੰ ਯਾਦ ਹੋਵੇ ਤੇ ਬਹੁਤ ਸਾਰੀਆਂ ਇੱਦਾਂ ਦੀਆਂ ਵਾਰਦਾਤਾਂ ਹੁੰਦੀਆਂ, ਅਕਸਰ ਜਿਹੜੀ ਹੈ ਨਾ ਜੀ ਉਹ ਪੁਲਿਸ ਕਿਸੇ ਨੂੰ ਗ੍ਰਿਫਤਾਰ ਕਰਦੀ ਹੈ, ਕਹਿੰਦੇ ਕਿ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਸੀ। ਉਹ ਉਹਨਾਂ ਨੂੰ ਇਸ ਧਾਰਾ ਦੇ ਵਿੱਚ ਜਿਹੜਾ ਜੀ ਉਹ ਲੈਂਦੀ ਹੈ, ਉਹ ਯੋਜਨਾ ਬਣਾਉਣੀ ਡਾਕਾ ਮਾਰਨ ਦੀ ਹੈ। ਇਹ ਬੇਸ਼ੱਕ ਲਫ਼ਜ਼ ਹੋਰ ਨੇ, ਹੈ ਉਹ ਜਿਹਾ ਕੁਛ। ਇਹ ਮੀਟਿੰਗ ਦੀ ਤਿਆਰੀ ਜਿਹੜੀ ਜੀ ਉਹ ਕਰ ਰਹੇ ਸੀ, ਰੈਲੀ ਦੀ ਤਿਆਰੀ। ਰੈਲੀ ਇਸ ਤਰ੍ਹਾਂ ਥੋੜ੍ਹੀ ਹੁੰਦੀ ਹੈ ਕਿ ਕਿਸੇ ਚੌਂਕ ਦੇ ਵਿੱਚ ਤੁਸੀਂ ਖੜ ਕੇ ਬੋਲੇ ਤੇ ਨਾਲ ਦੀ ਨਾਲ ਸਾਰੇ ਲੋਕ ਤੁਹਾਡੇ ਮਗਰ ਉੱਠ ਕੇ ਤੁਰ ਪਏ ਤੇ ਤੁਸੀਂ ਜਾ ਕੇ ਰੈਲੀ ਜਿਹੜੀ ਜੀ ਉਹ ਕਰ ਦਿੱਤੀ। ਇਹ ਜਿਹੜਾ ਜੀ ਇਹਨਾਂ ਦੀ ਗ੍ਰਿਫਤਾਰੀ ਕੰਪਲੀਟਲੀ ਗਲਤ ਹੈ ਔਰ ਗੈਰ ਸੰਵਿਧਾਨਕ ਜਿਹੜੀ ਜੀ ਉਹ ਕਹੀ ਜਾ ਸਕਦੀ ਹੈ, ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਉਹ ਨਹੀਂ ਚਾਹੁੰਦੇ ਕਿ ਉੱਥੇ ਆ ਕੇ ਕੋਈ ਜਿਹੜਾ ਜੀ ਉਹ ਬੋਲੇ। ਕੀ ਸਰਕਾਰਾਂ ਦਾ ਰਾਜ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਇਹ ਹਾਲਾਤ ਹੋ ਗਏ ਕਿ ਉਹ 3 ਕਿਸਾਨਾਂ ਤੋਂ ਡਰਨ ਲੱਗੇ, ਜਿਨ੍ਹਾਂ ਦੇ ਕੋਲੇ ਕੋਈ ਹਥਿਆਰ ਨਹੀਂ, ਉਹ ਕੋਈ ਉੱਚੀ ਆਵਾਜ਼ 'ਚ ਗੱਲ ਨਹੀਂ ਕਰ ਰਹੇ, ਉਹ ਕੁਛ ਨਹੀਂ ਇੱਦਾਂ ਦਾ ਜਿਹੜਾ ਕਹਿ ਰਹੇ, ਜਿਹੜਾ ਜਿਹਦੇ ਉੱਤੇ ਕੋਈ ਓਬਜੈਕਸ਼ਨ ਹੋਵੇ ਉਹਨਾਂ ਨੂੰ ਇਹ ਧੂ ਕੇ ਜਿਹੜਾ ਜੀ ਉਹ ਥਾਣੇ ਲੈ ਜਾਣਾ, ਉਹਨਾਂ ਦੇ ਉੱਤੇ ਮਾਮਲਾ ਦਰਜ ਕਰ ਦੇਣਾ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਜਿਹੜੇ ਜੀ ਉਹ ਖੜੇ ਕਰ ਰਹੇ। ਲੋਕਾਂ ਨੂੰ ਡਰਾਉਣ ਤੇ ਆਏ ਆ, ਮੂੰਹ ਬੰਦ ਕਰਨ ਤੇ ਆਏ, ਇਸ ਤਰ੍ਹਾਂ ਕਦੀ ਵੀ ਨਹੀਂ ਹੁੰਦਾ। ਤੇ ਅੱਗੇ ਗੱਲ ਕਰਦੇ ਹਾਂ ਵੀ ਸਾਡੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਕਿਹਾ ਸੀਗਾ ਕਿ ਅਮਰੀਕਾ ਫਸਟ, ਪਰ ਹੁਣ ਬੜਾ ਹੀ ਚੰਗਾ ਲੱਗਾ ਕਿ ਪੰਜਾਬ ਦੇ ਲੋਕ ਕਹਿੰਦੇ ਆ ਵੀ ਪੰਜਾਬ ਫਸਟ ਨਾਮ ਦੀ ਮੁਹਿੰਮ ਸ਼ੁਰੂ ਕੀਤੀ ਹੈ। ਬਿਲਕੁਲ ਜੀ, ਇਹ ਮੁਹਿੰਮ ਜਿਹੜੀ ਜੀ ਉਹ ਸ਼ੁਰੂ ਹੋ ਗਈ। ਪੰਜਾਬ ਫਸਟ ਨਾਮ ਦੀ ਇਹ ਸੰਸਥਾ ਜਿਹੜੀ ਜੀ ਉਹ ਸ਼ੁਰੂ ਹੋਈ। ਇਹਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਜਿਹੜਾ ਜੀ ਕਿਸਾਨੀ ਝੰਡੇ ਲਾਉਣ ਦੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਹੋਈ ਹੈ। 20,000 ਕਿਸਾਨੀ ਝੰਡੇ ਜਿਹੜੇ ਜੀ ਪਹਿਲੇ ਲਾਟ ਦੇ ਵਿੱਚ ਆ ਗਏ ਔਰ ਇਹ ਇਸ ਤੋਂ ਬਾਅਦ ਇਹ ਸ਼ੁਰੂਆਤ ਹੈ। ਔਰ ਇਹ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲਿਖੇ ਜਿਹੜੇ ਪੀਲੇ ਤੇ ਹਰੇ ਰੰਗ ਦੇ ਜਿਹੜੇ 2 ਰੰਗਾ ਇਹ ਝੰਡਾ ਹੈ ਉਹ ਮੁਫਤ ਵੰਡਿਆ ਜਿਹੜਾ ਜੀ ਉਹ ਜਾਊਗਾ। ਔਰ ਇਹਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ ਹੈਸ਼ਟੈਗ, ਜੇ ਤੁਸੀਂ ਦੇਖਣਾ ਹੋਵੇ ਤਾਂ ਤੁਸੀਂ ਹੈਸ਼ਟੈਗ ਪੰਜਾਬੀ ਦੇ ਵਿੱਚ ਜਿਹੜਾ ਜੀ ਝੂਲਦੇ _ ਕਿਸਾਨੀ _ ਝੰਡੇ, ਉਹਦੇ ਉੱਤੇ ਤੁਸੀਂ ਜਿਹੜਾ ਜੀ ਇਹਨੂੰ ਹੈਸ਼ਟੈਗ ਵੇਖ ਲੈਣਾ। ਇਹ ਜਿਹੜੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲੱਗੇ ਜਿਹੜੇ ਝੰਡੇ ਨੇ ਸ਼ਹਿਰ ਪਿੰਡਾਂ ਦੀਆਂ ਮੁੱਖ ਥਾਵਾਂ, ਚੌਂਕਾਂ, ਘਰਾਂ, ਦੁਕਾਨਾਂ, ਸਾਰੇ ਜਗ੍ਹਾ ਦੇ ਉੱਤੇ ਲਾਏ ਜਾਣਗੇ। ਇਹਦਾ ਨਾਮ ਮੁਹਿੰਮ ਦਾ ਪੰਜਾਬ ਫਸਟ ਜਿਹੜਾ ਉਹ ਰੱਖਿਆ ਗਿਆ। ਕਾਰਨ ਕਿਸਾਨੀ ਮੋਰਚਾ ਤੇ ਕਿਸਾਨਾਂ ਨੂੰ ਸਹਿਯੋਗ ਦੇਣ
ਤੇ ਬਾਕੀ ਜਿਹੜੇ ਕਿਸਾਨਾਂ ਦੇ ਮੁੱਦਿਆਂ ਦੇ ਬਾਰੇ ਦੇ ਵਿੱਚ ਲੋਕਾਂ ਨੂੰ ਜਾਣੂ ਕਰਵਾਉਣ ਦਾ ਜਿਹੜਾ ਜੀ ਉਹ ਮਕਸਦ ਹੈ। ਇਹ ਜਿਹੜੇ ਝੰਡੇ ਨੇ ਇਹ ਲੋਕਾਂ ਦੇ ਵਿੱਚ ਹੋਰ ਜੋਸ਼ ਜਿਹੜਾ ਉਹ ਭਰਨਗੇ। 26 ਜਨਵਰੀ ਨੂੰ ਵੱਧ ਤੋਂ ਵੱਧ ਲੋਕ ਜਿਹੜੇ ਵੀ ਦਿੱਲੀ ਪਹੁੰਚਣ, ਇਹ ਵੀ ਇਸ ਮੁਹਿੰਮ ਦਾ ਇੱਕ ਜਿਹੜਾ ਉਹ ਟੀਚਾ ਹੈ। ਸੁਰਿੰਦਰ ਮਾਵੀ ਜਿਹੜੇ ਕਿ ਟਰਾਲੀ ਟਾਈਮਜ਼ ਦੇ ਨਾਲ ਵੀ ਜੁੜੇ ਹੋਏ ਨੇ, ਇਸ ਮੁਹਿੰਮ ਦੇ ਨਾਲ ਵੀ ਜਿਹੜਾ ਜੀ ਉਹ ਜੁੜੇ ਹੋਏ ਨੇ, ਉਹ ਕਹਿੰਦੇ ਕਿ ਝੰਡਿਆਂ ਦਾ ਪਹਿਲਾ ਲਾਟ ਹੈ, ਹੋਰ ਝੰਡੇ ਜਿਹੜੇ ਉਹ ਛਪਾ ਕੇ ਵੰਡੇ ਜਾਣਗੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਜਿਹੜੀ ਉਹ ਕੀਤੀ ਜਾ ਸਕੇ ਔਰ ਲੋਕ ਜਿਹੜੇ ਨੇ ਉਹ ਇਸ ਮੁਹਿੰਮ ਦੇ ਨਾਲ ਜੁੜ ਸਕਣ, ਚਾਹੇ ਉਹ ਭਾਰਤ ਤੋਂ ਹੋਵੇ ਚਾਹੇ ਵਿਦੇਸ਼ ਤੋਂ। ਇਹਦੇ ਨਾਲ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨੀ ਮੋਰਚੇ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਜੀ ਉਹ ਬੁਲੰਦ ਕੀਤੀ ਜਾਊਗੀ ਔਰ ਇਹ ਕਿਹਾ ਗਿਆ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਇਹ ਜਿਹੜੀ ਮੁਹਿੰਮ ਹੈ ਇਹ ਲੱਖਾਂ ਝੰਡਿਆਂ ਤੱਕ ਪਹੁੰਚੂਗੀ। ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਉਭਾਰਿਆ ਜਾਊਗਾ ਜੀ ਤਾਂ ਕਿ ਵੱਧ ਤੋਂ ਵੱਧ ਲੋਕ ਇਹਨਾਂ ਝੰਡਿਆਂ ਨੂੰ ਆਪਣੇ ਘਰਾਂ, ਦੁਕਾਨਾਂ, ਗੱਡੀਆਂ ਦੇ ਉੱਤੇ ਲਾਉਣ। ਦੁਕਾਨਾਂ ਤੇ ਲਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਉਣਾ ਇਸ ਮੁਹਿੰਮ ਦਾ ਇੱਕ ਹਿੱਸਾ ਜਿਹੜਾ ਉਹ ਹੋਊਗਾ ਤਾਂ ਕਿ ਵੱਧ ਤੋਂ ਵੱਧ ਲੋਕ ਜਾਗਰੂਕ ਹੋ ਕੇ ਆਪ ਮੁਹਾਰੇ ਜਿਹੜੇ ਆ ਜੀ ਉਹ ਹਰ ਜਗ੍ਹਾ ਦੇ ਉੱਤੇ ਝੰਡੇ ਜਿਹੜੇ ਜੀ ਇਹ ਲਾਉਣ। ਸੋ ਸੋਸ਼ਲ ਮੀਡੀਆ ਦੇ ਉੱਤੇ ਇਹ ਮੁਹਿੰਮ ਜਿਹੜੀ ਜੀ ਉਹ ਚੱਲੂਗੀ। ਜਿੰਨੇ ਵੀ ਲੋਕ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਨੇ ਦੁਨੀਆ ਭਰ ਦੇ ਵਿੱਚ ਜਿੱਥੇ ਤੁਸੀਂ ਬੈਠੇ ਹੋ, ਤਾਂ ਪੰਜਾਬ ਫਸਟ ਨਾਮ ਦੀ ਜਿਹੜੀ ਇਹ ਮੁਹਿੰਮ ਹੈ, ਜਿਹੜੇ ਵੀ ਇਹ ਨੌਜਵਾਨ ਜਾਂ ਜਿਹੜੇ ਇਹਦੇ ਨਾਲ ਜੁੜੇ ਹੋਏ ਲੋਕ ਤੁਰੇ ਨੇ, ਉਹਨਾਂ ਦਾ ਸਹਿਯੋਗ ਇਸ ਪੱਖੋਂ ਦੇਣਾ ਜਿਹੜਾ ਜੀ ਉਹ ਬਣਦਾ ਹੈ ਕਿ ਇਹ ਕੋਈ ਪੋਲੀਟੀਕਲ ਮੁਹਿੰਮ ਨਹੀਂ ਹੈਗੀ, ਇਹ ਗੈਰ ਰਾਜਨੀਤਿਕ ਮੁਹਿੰਮ ਹੈ ਪੰਜਾਬ ਦੇ ਨਾਮ ਦੇ ਵਾਸਤੇ ਔਰ ਪੰਜਾਬ ਪਹਿਲਾਂ ਰਹੇ, ਪੰਜਾਬ ਵਸਦਾ ਰਹੇ, ਉਹਦੇ ਵਾਸਤੇ ਜਿਹੜੀ ਜੀ ਇਹ ਮੁਹਿੰਮ ਹੈ ਔਰ ਇਹਦੇ ਵਾਸਤੇ ਸਾਥ ਜਿਹੜਾ ਉਹ ਸਮੂਹ ਵਰਗ ਦੇਣ, ਇਹ ਮੇਰੇ ਵੱਲੋਂ ਵੀ ਜੀ। ਤੇ ਅੱਗੇ ਗੱਲ ਵੀ ਕੀਤੀ ਸੀ ਅਰਨਬ ਗੋਸਵਾਮੀ ਦੀ, ਉਸ ਵਾਲਾ ਮਾਮਲਾ ਤਾਂ ਭਖਿਆ ਪਰ ਸਰਕਾਰ ਨੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ। ਦੇਖੋ ਇਹ ਜਿਹੜਾ ਮਾਮਲਾ ਬਹੁਤ ਗੰਭੀਰ ਹੈ ਕਿਉਂਕਿ ਜਿਹੜੀ ਇਹਦੇ ਵਿੱਚ ਚੈਟ ਜਿਹੜੀ ਸਾਹਮਣੇ ਆਈ ਹੈ ਉਹ ਸਭ ਨੂੰ ਪਤਾ ਹੈ ਕਿ ਉਹਦੇ ਵਿੱਚ ਉਹ ਕੀ ਗੱਲਾਂ ਜਿਹੜੀਆਂ ਲੀਕ ਹੋਈਆਂ ਨੇ ਔਰ ਇਹ ਮੁਲਕ ਦੀ ਅੰਦਰੂਨੀ ਸੁਰੱਖਿਆ ਦੇ ਉੱਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਹੈ ਕਿ ਕਿਵੇਂ ਇੱਕ ਜਿਹੜਾ ਵਿਅਕਤੀ ਆ ਉਹਦੇ ਕੋਲੇ ਕਿੱਥੋਂ ਇੰਨੀ ਜਾਣਕਾਰੀ ਜਿਹੜੀ ਜੀ ਉਹ ਪਹੁੰਚੀ, ਕਿਹਨੇ ਦਿੱਤੀ ਉਹਨੂੰ ਜਾਣਕਾਰੀ ਔਰ ਉਹ ਜਿਹੜੀ ਬਾਲਾਕੋਟ ਦੇ ਵਿੱਚ ਖਾਸ ਤੌਰ 'ਤੇ ਸਟ੍ਰਾਈਕ ਹੋਈ ਸੀ ਉਹਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਕਿਵੇਂ ਇਹ ਜਾਣਕਾਰੀ ਜਿਹੜੀ ਅੱਗੋਂ ਸਾਂਝੀ ਕਰ ਰਿਹਾ ਸੀ। ਇਹਦੇ ਸੰਬੰਧੀ ਜਿਹੜਾ ਜੀ ਇਹ ਪੱਤਰਕਾਰ ਅਰਨਬ ਗੋਸਵਾਮੀ, ਪਾਰਥੋ ਦਾਸ ਗੁਪਤਾ ਜਿਹੜਾ ਸੀਗਾ ਜੀ, ਇੱਕ ਦੂਜੇ ਨੂੰ ਇਹ ਜਿਹੜੇ ਸੁਨੇਹੇ ਨੇ ਉਹਦੇ ਨੈਤਿਕਤਾ ਦੇ ਉੱਤੇ ਵੱਡੇ ਸਵਾਲ ਜਿਹੜੇ ਉਹ ਉੱਠੇ ਆ। ਪਾਰਥੋ ਦਾਸ ਗੁਪਤਾ ਜਿਹੜਾ ਜੀ ਉਹ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ ਹੈ ਜਿਹੜੀ ਉਹ ਜਿਹੜੀ ਅੰਕੜੇ ਇਕੱਠੇ ਕਰਦੀ ਹੈ ਕਿ ਕਿਹੜਾ ਟੀਵੀ ਕੌਣ ਜਿਹੜਾ ਜੀ ਉਹ ਦੇਖਦਾ, TRP ਵਾਲਾ ਜਿਹੜਾ ਮਾਮਲਾ ਉਹ ਉਹਦਾ ਸਾਬਕਾ ਮੁਖੀ ਹੈ ਔਰ ਮੁੰਬਈ ਪੁਲਿਸ ਨੂੰ ਮਿਲੇ ਜਿਹੜੇ ਵੇਰਵੇ ਨੇ ਇਹ ਬੜੇ ਗੰਭੀਰ ਨੇ ਕਿ ਅਰਨਬ ਗੋਸਵਾਮੀ ਦੇ ਕੋਲੇ ਇਹ ਸਾਰਾ ਕੁਝ ਜਿਹੜਾ ਜੀ ਉਹ ਕਿੱਥੋਂ ਆਇਆ, ਕਿਉਂਕਿ ਇਹ ਜਿਹੜਾ ਪਾਰਥੋ ਦਾਸ ਗੁਪਤਾ ਹੈ ਉਹਨੂੰ ਗ੍ਰਿਫਤਾਰ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜਿਹੜਾ ਜੀ ਉਹ ਕੀਤਾ, ਜਿੱਥੋਂ ਇਹ ਸਾਰੀ ਕਹਾਣੀ ਜਿਹੜੀ ਉਹ ਨਿਕਲ ਕੇ ਸਾਹਮਣੇ ਆਉਣੀ ਸ਼ੁਰੂ ਹੋਈ ਜਾਂ ਉੱਥੋਂ ਚੈਟ ਜਿਹੜੀ ਸੀ ਇਹ ਲੀਕ ਹੋ ਗਈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅੱਜ ਇਹ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਨੂੰ ਇਹ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਤੇ ਬ੍ਰੌਡਕਾਸਟ ਜਿਹੜਾ ਆਡੀਅੰਸ ਰਿਸਰਚ ਕੌਂਸਲ ਦੇ ਸਾਬਕਾ ਮੁਖੀ ਪਾਰਥੋ ਦਾਸ ਗੁਪਤਾ ਦੇ ਦਰਮਿਆਨ ਬਾਲਾਕੋਟ ਹਵਾਈ ਹਮਲੇ ਦੇ ਸੰਬੰਧ ਦੇ ਵਿੱਚ ਹੋਈ ਚੈਟ ਦਾ ਨੋਟਿਸ ਲੈਣਾ ਚਾਹੀਦਾ। ਉਹਨਾਂ ਨੇ ਇਹ ਗੱਲ ਕਹੀ ਕਿ ਕੌਮੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮੁੱਦਾ ਬੜਾ ਗੰਭੀਰ ਹੈ। ਉਹਨਾਂ ਨੇ ਇੱਕ ਟਵੀਟ ਦੇ ਵਿੱਚ ਵੀ ਸੂਬੇ ਦੀ ਸਰਕਾਰ ਨੂੰ ਇਸ ਮੁੱਦੇ ਦੇ ਉੱਤੇ ਛੇਤੀ ਤੋਂ ਛੇਤੀ ਕਾਨੂੰਨੀ ਰਾਏ ਕਿਹਾ ਕਿ ਲਊਗੀ ਔਰ ਚੈਟ ਤੋਂ ਸਾਫ਼ ਹੈ ਕਿ ਕੌਮੀ ਸੁਰੱਖਿਆ ਦੇ ਨਾਲ ਜੁੜੀ ਇਸ ਯੋਜਨਾ ਦੇ ਬਾਰੇ ਉਹਨਾਂ ਨੂੰ ਪਹਿਲਾਂ ਤੋਂ ਜਿਹੜਾ ਉਹ ਪਤਾ ਸੀਗਾ। ਜਿਹੜੇ ਕਾਂਗਰਸ ਦੇ ਆਗੂ ਨੇ ਰਾਹੁਲ ਗਾਂਧੀ, ਉਹਨਾਂ ਨੇ ਵੀ ਇਹ ਮੁੱਦਾ ਕੱਲ੍ਹ ਜਿਹੜਾ ਸੀਗਾ ਪ੍ਰੈਸ ਕਾਨਫਰੰਸ ਦੇ ਵਿੱਚ ਉਠਾਇਆ। ਇਹ ਗੱਲ ਕਹੀ ਕਿ ਬਾਲਾਕੋਟ ਹਮਲੇ ਦੀ ਜਾਣਕਾਰੀ ਸਿਰਫ 5 ਲੋਕਾਂ ਕੋਲੇ ਸੀ ਔਰ ਇਹਦੀ ਇਹ ਜਾਂਚ ਕਰਨੀ ਬਣਦੀ ਆ ਕਿ ਇੰਨੀ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਸੀ ਉਹ ਲੀਕ ਕਿਵੇਂ ਹੋਈ ਔਰ ਇਹਦੀ ਉਹਨਾਂ ਨੇ ਇਹ ਗੱਲ ਕਹੀ ਕਿ ਇਹਨਾਂ ਦੇ ਆਪਸੀ ਸੰਬੰਧ ਕੀ ਸੀ ਔਰ ਕੌਣ ਉਹਨੂੰ ਜਾਣਕਾਰੀ ਦੇ ਰਿਹਾ ਸੀਗਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਜਾਖੜ ਸਾਹਿਬ, ਉਹਨਾਂ ਨੇ ਵੀ ਇਹ ਸਵਾਲ ਜਿਹੜਾ ਵੀ ਉਠਾਇਆ ਕਿ ਜਿਹੜੇ ਨੋਟਿਸ ਜਾਰੀ ਕੀਤੇ ਜਾ ਰਹੇ, ਨੋਟਿਸ ਤਾਂ ਜਾਰੀ ਅਰਨਬ ਗੋਸਵਾਮੀ ਨੂੰ ਹੋਣਾ ਚਾਹੀਦਾ, ਉਹਨੂੰ ਪੁੱਛਿਆ ਜਾਵੇ ਕਿ ਉਹਦੇ ਕੋਲ ਇਹ ਇਨਫੋਰਮੇਸ਼ਨ ਜਿਹੜੀ ਆ ਉਹ ਕਿੱਥੋਂ ਆਈ ਤੇ ਉਹ ਅੱਗੇ
ਇਹਨੂੰ ਸ਼ੁਗਲ ਦੇ ਤੌਰ ਦੇ ਉੱਤੇ ਕਿਵੇਂ ਵਰਤ ਰਿਹਾ ਸੀ, ਕਿਉਂਕਿ ਇਹਦੀਆਂ ਗੰਭੀਰ ਗੱਲਾਂ ਸਭ ਤੋਂ ਇਹ ਨੇ ਕਿ 40 ਜਿਹੜੇ ਫੌਜੀ ਜਵਾਨ ਸ਼ਹੀਦ ਹੋ ਗਏ ਸੀਗੇ, ਉਹਦੇ ਉੱਤੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਇਹਦਾ ਹੁਣ ਬਹੁਤ ਫਾਇਦਾ ਹੋਊਗਾ ਤੇ ਸਵੀਪ ਜਿਹੜਾ ਜੀ ਉਹ ਕਰਾਂਗੇ। ਹੈਰਾਨਗੀ ਵਾਲੀ ਗੱਲ ਇਹ ਆ, ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਇਹਨੂੰ ਡਿਨਾਈ ਨਹੀਂ ਕਰ ਰਹੀ। ਮਤਲਬ ਕਿ ਜੇ ਚਲੋ ਤੁਸੀਂ ਉਹਦੀ ਪੁੱਛਗਿੱਛ ਨਹੀਂ ਕਰਨੀ ਤੇ ਤੁਸੀਂ ਇਹ ਵੀ ਕਹਿ ਸਕਦੇ ਸੀ ਨਾ ਵੀ ਇਹ ਗਲਤ ਹੈ, ਇਹ ਤਾਂ ਐਵੇਂ ਬਣਾ ਕੇ ਪੇਸ਼ ਕੀਤੀ ਜਾ ਰਹੀ ਹੈ, ਇਹਦੇ ਵਿੱਚ ਕੋਈ ਸੱਚਾਈ ਨਹੀਂ। ਨਾ, ਇੱਦਾਂ ਦੀ ਕੋਈ ਗੱਲ ਨਹੀਂ ਜਿਹੜੀ ਜੀ ਉਹ ਕਰ ਰਹੇ, ਚੁੱਪ ਚਾਂ ਜਿਹੜੇ ਜੀ ਉਹ ਬੈਠੇ ਨੇ। ਜਿਹੜੀ ਕੱਲੀ ਕੱਲੀ ਗੱਲ ਦੇ ਉੱਤੇ ਧਮੱਚੜ ਮਚਾ ਦੇਣ ਵਾਲੇ, ਕਿਸੇ ਦੇ ਉੱਤੇ ਜਿਹੜਾ ਜੀ ਉਹ ਦੇਸ਼ ਧਰੋਹੀ ਦਾ ਠੱਪਾ ਲਾ ਦੇਣ ਵਾਲੇ ਲੋਕ ਵੀ ਸਿਰਫ ਜਿਵੇਂ ਦੇਸ਼ ਭਗਤ ਉਹਨਾਂ ਦੇ ਹੋਣ, ਉਹ ਸਾਰੇ ਹੁਣ ਇਸ ਮਾਮਲੇ ਦੇ ਉੱਤੇ ਚੁੱਪ ਬੈਠੇ ਆ ਵੀ ਉਹਨਾਂ ਦਾ ਜਿਹੜਾ ਮੁੱਖ ਬੁਲਾਰਾ ਹੈ ਅਰਨਬ ਗੋਸਵਾਮੀ, ਉਹ ਮੁਲਕ ਦੀ ਅੰਦਰੂਨੀ ਸੁਰੱਖਿਆ ਦੇ ਨਾਲ ਕਿਵੇਂ ਖੇਡ ਰਿਹਾ ਸੀ। ਬਿਲਕੁਲ ਜੀ, ਬਹੁਤਾ ਕੁਝ ਕਰਨ ਵਾਲੇ ਇਹਨਾਂ ਦੇ ਆਪਣੇ ਹੀ ਆ, ਪਰ ਉੱਥੇ ਮੂੰਹ ਨਹੀਂ ਖੋਲ੍ਹਣਾ, ਆਮ ਲੋਕਾਂ ਨੂੰ ਫੜੀ ਜਾਣਾ। ਤੇ ਅੱਗੇ ਦਿੱਲੀ ਨੂੰ ਜਾਂਦੀਆਂ ਜਿਹੜੀਆਂ ਟ੍ਰੇਨਾਂ ਆ ਉਹ ਕਿਸਾਨਾਂ ਦੇ ਨਾਲ ਭਰੀਆਂ ਹੋਈਆਂ ਜਾ ਰਹੀਆਂ ਤੇ ਕਿਸਾਨੀ ਝੰਡਿਆਂ ਦਾ ਹੜ੍ਹ ਆਇਆ ਹੋਇਆ। ਦੇਖੋ, ਇਹ ਜਿਹੜਾ ਐਕਚੁਅਲੀ ਗੱਲ ਤਾਂ ਪਰ ਉਹ ਜੀ ਜਿਹੜਾ ਜੀ ਉਹ ਕਰਦੇ ਆ, ਔਰ ਜਿਹੜੀ ਗਰਾਊਂਡ ਰਿਐਲਿਟੀ ਆ ਜਦੋਂ ਤੁਸੀਂ ਸੜਕਾਂ ਦੇ ਉੱਤੇ ਦੇਖਦੇ ਹੋ ਤੇ ਉਹ ਬਿਲਕੁਲ ਜਿਹੜੀ ਜੀ ਉਹ ਹੋਰ ਆ। ਕਈ ਵਾਰੀ ਲਫ਼ਜ਼ ਹੀ ਨਹੀਂ ਹੁੰਦੇ ਉਹਦੇ ਵੀ, ਤੁਸੀਂ ਇਹਨੂੰ ਐਕਸਪਲੇਨ ਜਿਹੜਾ ਉਹ ਕਿਵੇਂ ਕਰੋਗੇ, ਕਰ ਨਹੀਂ ਸਕਦੇ ਹੁੰਦੇ ਕਿ ਕੀ ਚੀਜ਼ਾਂ ਜਿਹੜੀਆਂ ਜੀ ਇੱਥੇ ਵੇਖਣ ਨੂੰ ਮਿਲ ਰਹੀਆਂ ਨੇ। ਚੌਂਕਾਂ ਦੇ ਵਿੱਚ ਇੰਨੀ ਠੰਡ ਦੇ ਵਿੱਚ 19-20 ਸਾਲ ਦੇ ਨੌਜਵਾਨ ਜਿਨ੍ਹਾਂ ਦੇ ਬਾਰੇ 'ਚ ਇਹ ਕਿਹਾ ਜਾਂਦਾ ਸੀਗਾ ਜੀ ਵੀ ਇਹ ਤਾਂ ਬਸ 2 GB ਵਾਲੇ ਜਿਹੜਾ ਜੀ ਉਹ ਰਹਿ ਗਏ, ਇਹ ਤਾਂ ਨਸ਼ੇੜੀ ਨੇ। ਸਾਰਾ ਦਿਨ ਸਾਈਨ ਫੜ ਕੇ ਜਿਹੜਾ ਜੀ ਉਹ ਚੌਂਕਾਂ ਦੇ ਵਿੱਚ ਉਹ ਨੌਜਵਾਨ ਤਬਕਾ ਜਿਹੜਾ ਜੀ ਅੱਜ ਖੜਾ, ਜਿਹਨੂੰ ਵੇਖ ਕੇ ਤੁਹਾਨੂੰ ਮਾਣਾ ਮੂੰਹੀ ਮਾਣ ਜਿਹੜਾ ਜੀ ਉਹ ਹੁੰਦਾ। ਸਾਡੀ ਇਹ ਜਨਰੇਸ਼ਨ ਸ਼ੁਕਰ ਆ ਵੀ ਉੱਠ ਪਈ, ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਈ। ਕਿਸਾਨੀ ਘੋਲ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਤੇ ਕਿਸਾਨ ਮਜ਼ਦੂਰ ਜਿਹੜੇ ਨੇ, ਉਹ ਟਰੈਕਟਰ ਹਰੇਕ ਕੋਲੇ ਨਹੀਂ ਗਾ, ਟਰਾਲੀ ਹਰੇਕ ਕੋਲੇ ਨਹੀਂ ਗੀ, ਜਾਂ ਉਹ ਜਿਹੜਾ ਜੀ ਬੱਸਾਂ ਦੇ ਵਿੱਚ ਕਿਰਾਇਆ ਢੇਰ ਸਾਰਾ ਉਹ ਨਹੀਂ ਲਾ ਸਕਦੇ। ਰੇਲਵੇ ਸਟੇਸ਼ਨਾਂ, ਰੇਲ ਦੇ ਡੱਬਿਆਂ ਦੇ ਵਿੱਚ ਕਿਸਾਨਾਂ ਦੇ ਝੰਡਿਆਂ ਦਾ ਹੜ੍ਹ ਆਉਂਦਾ ਹੁੰਦਾ। ਦਿਨ ਰਾਤ ਇਹਨਾਂ ਗੱਡੀਆਂ 'ਚ ਕਿਸਾਨਾਂ ਦੀ ਭੀੜ ਜਿਹੜੀ ਉਹ ਜੁੜਦੀ ਆ। ਕੇਸਰੀ ਚੁੰਨੀਆਂ ਵਾਲੀਆਂ ਔਰਤਾਂ ਕਿਸਾਨ ਜਦੋਂ ਟ੍ਰੇਨਾਂ ਦੇ ਵਿੱਚ ਚੜ੍ਹਦੇ ਆ, ਇੱਕ ਨਵਾਂ ਮਾਹੌਲ ਜਿਹੜਾ ਜੀ ਉਹ ਸਿਰਜਿਆ ਜਾਂਦਾ। ਘਰਾਂ 'ਚੋਂ ਲਿਆਂਦਾ ਲੰਗਰ ਗੱਡੀਆਂ ਦੇ ਵਿੱਚ ਸਾਰਿਆਂ ਦੇ ਵਾਸਤੇ ਵਰਤਦਾ। ਆਮ ਜਿਹੜੇ ਪੈਸੰਜਰ ਨੇ ਉਹ ਕਿਸਾਨੀ ਘੋਲ ਦੇ ਰੰਗ ਨੂੰ ਵੇਖ ਕੇ ਹੈਰਾਨ ਹੁੰਦੇ ਆ ਕਿ ਇਹ ਬਣ ਕੀ ਰਿਹਾ ਤੇ ਉਹ ਵੇਖ ਕੀ ਰਹੇ। ਗੰਗਾ ਨਗਰ ਤੋਂ ਦਿੱਲੀ ਲਈ ਇੱਕ ਦੈਨਿਕ ਐਕਸਪ੍ਰੈਸ ਚੱਲਦੀ ਹੈ, ਬਠਿੰਡੇ ਤੋਂ 8:40 ਦੇ ਉੱਤੇ ਸਵੇਰੇ ਤੁਰਦੀ ਹੈ। ਗੰਗਾ ਨਗਰ ਅਬੋਹਰ ਦੇ ਕਿਸਾਨਾਂ ਤੋਂ ਇਲਾਵਾ ਇਹਦੇ ਵਿੱਚ ਮੌੜ ਤੇ ਮਾਨਸਾ ਦੇ ਕਿਸਾਨਾਂ ਦੀ ਵੱਡੀ ਭੀੜ ਹੁੰਦੀ ਹੈ। ਰਾਜਸਥਾਨ ਦੇ ਕਿਸਾਨ ਇਸ ਗੱਡੀ ਦੇ ਜ਼ਰੀਏ ਦਿੱਲੀ ਮੋਰਚੇ 'ਚ ਹਾਜ਼ਰੀ ਭਰਦੇ ਆ। ਬਹਾਦਰਗੜ੍ਹ ਪੈਂਦਾ ਜੀ ਏਰੀਆ, ਜੇ ਆਪਾਂ ਇੱਥੋਂ ਪੰਜਾਬ ਤੋਂ ਜਾਣਾ ਹੋਵੇ ਪਾਤੜਾ ਦੇ ਵਾਇਆ ਰੋਹਤਕ ਝੱਜਰ ਵਾਲੀ ਸਾਈਡ ਦੇ ਉੱਤੇ ਬਹਾਦਰਗੜ੍ਹ ਦੇ ਵਿੱਚ ਕਿਸਾਨ ਇਹ ਉਤਰਦੇ ਆ। ਔਰ ਗੱਡੀ ਜਿਹੜੀ ਹੈ ਜੀ ਇੱਕ ਤਰੀਕੇ ਦੇ ਨਾਲ ਬਹਾਦਰਗੜ੍ਹ ਤੋਂ ਜਦੋਂ ਚੱਲਦੀ ਹੈ ਤਾਂ ਉਹ ਸੁੰਨ ਮਸੰਨੀ ਹੋ ਜਾਂਦੀ ਹੈ, ਕਿਉਂਕਿ ਸਾਰੇ ਲੋਕ ਜਿਹੜੇ ਜੀ ਉੱਥੇ ਉਤਰ ਜਾਂਦੇ ਆ। ਉੱਥੋਂ ਫਿਰ ਉਹਨਾਂ ਨੇ ਸਿੰਘੂ ਬਾਰਡਰ ਵਾਲੇ ਪਾਸੇ ਨੂੰ ਜਾਣਾ ਹੁੰਦਾ। ਪੰਜਾਬ ਦੇ ਮਾਲਵਾ ਖਿੱਤੇ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਰੇਲ ਗੱਡੀਆਂ ਦੇ ਰਾਹੀਂ ਦਿੱਲੀ ਮੋਰਚੇ ਦੇ ਵਿੱਚ ਜਿਹੜਾ ਉਹ ਜਾਂਦੇ ਨੇ, ਜਿਹਦੇ ਵਿੱਚ ਟਰੈਕਟਰ ਟਰਾਲੀ ਪੱਕੇ ਤੌਰ ਦੇ ਵਿੱਚ ਮੋਰਚੇ ਤੇ ਖੜੇ ਨੇ। ਕਿਸਾਨ ਐਕਸਪ੍ਰੈਸ ਬਠਿੰਡਾ ਤੋਂ ਵਾਇਆ ਰੋਹਤਕ ਦਿੱਲੀ ਲਈ ਸਵੇਰੇ 5 ਵਜੇ ਜਾਂਦੀ ਹੈ, ਔਰ ਇਹਦੇ ਵਿੱਚ ਜ਼ਿਆਦਾ ਗਿਣਤੀ ਰਾਮਾਮੰਡੀ ਖੇਤਰ ਤੇ ਹਰਿਆਣੇ ਦੇ ਸਿਰਸਾ, ਹਿਸਾਰ ਤੇ ਰੋਹਤਕ ਦੇ ਕਿਸਾਨਾਂ ਦੀ ਹੁੰਦੀ ਹੈ। ਜਿਹੜੇ TT ਨੇ ਉਹ ਇਹ ਕਹਿੰਦੇ ਨੇ ਕਿ ਜਦੋਂ ਇਹ ਕਿਸਾਨ ਰੇਲਵੇ ਸਟੇਸ਼ਨ ਤੇ ਪਹੁੰਚਦੇ ਆ ਤਾਂ ਕਿਸਾਨੀ ਘੋਲ ਦੇ ਨਾਅਰੇ ਲਾਉਂਦੇ ਆ, ਔਰ ਜਦੋਂ ਗੱਡੀ ਚੱਲਦੀ ਹੈ ਤਾਂ ਉਦੋਂ ਜਕਾਰੇ ਛੱਡਦੇ ਆ। ਰਾਹ ਦੇ ਵਿੱਚ ਜਿਹੜੇ ਇਹ ਆਗੂ ਨੇ ਇਹ ਚੁੱਪ ਕਰਕੇ ਨਹੀਂ ਜਿਹੜਾ ਜੀ ਉਹ ਬੈਠਦੇ। ਹਰ ਡੱਬੇ ਦੇ ਵਿੱਚ ਲਗਾਤਾਰ ਭਾਸ਼ਣ ਹੁੰਦੇ ਆ। ਇੱਕ ਭਾਸ਼ਣ ਮੁੱਕਦਾ, ਦੂਜਾ ਵਿਅਕਤੀ ਬੋਲਣਾ ਸ਼ੁਰੂ ਕਰ ਦਿੰਦਾ। ਹੈਰਾਨੀ ਜਿਹੜੀ ਇਹਨਾਂ ਦੀ ਉਹ ਇਸ ਗੱਲ ਦੀ ਹੋ ਰਹੀ ਹੈ ਬਹੁਤੇ ਲੋਕਾਂ ਨੂੰ ਕਿ ਇਹ ਲੋਕ ਇੰਨੇ ਜਾਗਰੂਕ ਕਿਵੇਂ ਹੋ ਗਏ, ਜਿਹੜੇ ਕਿਸੇ ਗੱਲ ਦੇ ਉੱਤੇ ਨਹੀਂ ਸੀ ਬੋਲਦੇ, ਅੱਜ ਉਹ ਚੁੱਪ ਕਰਾਉਣੇ ਔਖੇ ਜਿਹੜਾ ਜੀ ਹੋਏ ਪਏ ਆ। ਗੱਡੀਆਂ ਦੇ ਵਿੱਚ ਰੋਜ਼ ਹਜ਼ਾਰਾਂ ਕਿਸਾਨ ਸਫ਼ਰ ਕਰਦੇ ਆ। ਪੰਜਾਬ ਮੇਲ ਫਿਰੋਜ਼ਪੁਰ ਤੋਂ ਦਿੱਲੀ ਲਈ ਚੱਲਦੀ ਹੈ। ਇਹ 9 ਵਜੇ ਸ਼ਾਮੀ ਫਿਰੋਜ਼ਪੁਰ ਤੋਂ ਤੁਰਦੀ ਹੈ। ਫਿਰੋਜ਼ਪੁਰ, ਫਰੀਦਕੋਟ, ਕੋਟਕਪੂਰਾ ਦੇ ਜਿਹੜੇ ਵੱਡੀ ਗਿਣਤੀ ਦੇ ਕਿਸਾਨ ਨੇ ਇਹਦੇ ਵਿੱਚ ਸਫ਼ਰ ਕਰਦੇ ਆ। ਕਿਸਾਨ ਆਗੂ ਜਿਹੜਾ ਜੀ ਉਹ ਦੱਸਦਾ ਹੈ ਕਿ ਆਮ ਯਾਤਰੀ ਟ੍ਰੇਨਾਂ ਦੇ ਵਿੱਚ ਇੰਨਾ ਸਤਿਕਾਰ ਕਿਸਾਨ ਬੀਬੀਆਂ ਨੂੰ ਦਿੰਦੇ ਆ ਕਿ ਉੱਠ ਕੇ ਖੁਦ ਖੜੇ ਹੋ ਜਾਂਦੇ ਆ ਤੇ ਉਹਨਾਂ ਦੇ ਵਾਸਤੇ ਸੀਟਾਂ ਛੱਡਦੇ। ਔਰ ਜਿਹੜੇ ਲੋਕ ਕਾਫਲਿਆਂ ਦੇ ਰੂਪ ਦੇ ਵਿੱਚ ਜਿਹੜਾ ਜੀ ਇਹ ਦਿੱਲੀ ਨੂੰ ਜਾਂਦੇ ਆ, ਜਦੋਂ ਵਾਪਸੀ ਆਉਂਦੀਆਂ ਨੇ ਟ੍ਰੇਨਾਂ
ਉਹਦੇ ਉੱਤੇ ਵਾਪਸ ਆਉਣ ਵਾਲੇ ਵੀ ਲੋਕ ਨੇ। ਪਰ ਜਿੰਨੇ ਅਗਲੇ ਦਿਨ ਜਦੋਂ ਇਹ ਵਾਪਸ ਜਾਂਦੀ ਹੈ ਟ੍ਰੇਨ, ਤੇ ਉਹਦੇ ਵਿੱਚ ਉਦੋਂ ਕਿਤੇ ਜ਼ਿਆਦਾ ਲੋਕ ਜਾਣ ਵਾਲੇ ਦਿੱਲੀ ਨੂੰ ਜਿਹੜਾ ਜੀ ਉਹ ਹੁੰਦੇ ਆ। ਰਾਮਪੁਰਾ, ਬਰਨਾਲਾ, ਤਪਾ ਇਲਾਕੇ ਦੇ ਲੋਕ ਜਿਹੜਾ ਜੀ ਉਹ ਸਾਰੇ ਟ੍ਰੇਨਾਂ ਦੇ ਰਾਹੀਂ ਜਾ ਰਹੇ ਨੇ। ਇਹ ਟ੍ਰੇਨਾਂ ਨੱਕੋ ਨੱਕ ਜਿਹੜੀਆਂ ਜੀ ਉਹ ਭਰੀਆਂ ਜਾ ਰਹੀਆਂ ਨੇ। ਹੁਣ ਮੁਸ਼ਕਲ ਜਿਹੜੀ ਸਰਕਾਰਾਂ ਦੇ ਵਾਸਤੇ ਇਹ ਵੀ ਬਣੀ ਪਈ ਹੈ ਕਿ ਪਹਿਲਾਂ ਜਿੱਦ ਕਰ ਲਈ ਕਿ ਪੈਸੰਜਰ ਟ੍ਰੇਨਾਂ ਚੱਲਣ ਦਿਓਗੇ ਤੇ ਮਾਲ ਗੱਡੀ ਵਾਲੀਆਂ ਟ੍ਰੇਨਾਂ ਚਲਾਵਾਂਗੇ, ਨਹੀਂ ਤਾਂ ਅਸੀਂ ਨਹੀਂ ਚਲਾਉਂਦੇ। ਗੱਲ ਇਹੀ ਆ, ਉਹ ਸੋਚੀ ਨਹੀਂ ਉਦੋਂ ਕਿ ਇਹ ਕਹਾਣੀ ਜਿਹੜੀ ਜੀ ਉਹ ਕਿੱਧਰ ਨੂੰ ਚੱਲ ਪੈਣੀ ਹੈ। ਇਹ ਤਾਂ ਚੰਗਾ ਹੋ ਗਿਆ, ਕਿਸਾਨ ਜਿਹੜੇ ਸੀ ਉਹ ਰੇਲਵੇ ਟਰੈਕ ਤੋਂ ਉੱਠ ਖੜੇ, ਪੈਸੰਜਰ ਟ੍ਰੇਨ ਚੱਲ ਗਈਆਂ ਤੇ ਹੁਣ ਸਰਕਾਰ ਦੇ ਵਾਸਤੇ ਮੁਸ਼ਕਲ ਖੜੀ ਕਰ ਰਹੀਆਂ ਨੇ ਜੀ। ਉਹ ਨੱਕੋ ਨੱਕ ਭਰੀਆਂ ਤੁਰੀਆਂ ਜਾ ਰਹੀਆਂ। ਬਿਲਕੁਲ ਜੀ, ਜਿਹੜੀ ਤੁਸੀਂ ਚੁੱਪ ਦੀ ਗੱਲ ਕੀਤੀ ਆ, ਵਾਕਿਆ ਹੀ ਇੱਥੇ ਬੈਠਿਆਂ ਨੂੰ ਵੀ ਡਰ ਲੱਗਦਾ ਸੀ ਕਿ ਪੰਜਾਬ ਚੁੱਪ ਕਿਉਂ ਆ। ਚਲੋ ਜਾਗ ਆਈ ਆ, ਕੁਛ ਨਾ ਕੁਛ ਕਰਨਗੇ। ਤਾਂ ਅੱਗੇ ਕਰੋਨਾ ਦੀ ਵੈਕਸੀਨ ਦੀ ਜੇ ਗੱਲ ਕਰੀਏ, ਉਸ ਨੂੰ ਲਵਾਉਣ ਤੋਂ ਪੰਜਾਬ ਦੇ ਲੋਕ ਡਰ ਰਹੇ। ਦੇਖੋ, ਵੈਸੇ ਕਿਉਂਕਿ ਜੇ ਆਪਾਂ ਦੇਖੀਏ ਤਾਂ ਵਿਸ਼ਵ ਭਰ ਦੇ ਵਿੱਚ ਜਿੱਥੇ ਜਿੱਥੇ ਵੈਕਸੀਨ ਜਿਹੜੀ ਦੀ ਉਹ ਆਈ ਆ, ਉੱਥੇ ਜਿਹੜੇ ਉੱਥੋਂ ਦੇ ਨੇਤਾ ਨੇ ਜੀ ਉਹਨਾਂ ਨੇ ਆਪ ਲਵਾਈ। ਈਵਨ ਜੋ ਬਾਈਡਨ ਹੋਰਾਂ ਦੀ ਜਿਹੜੀ ਜੀ ਉਹ ਪਿਕਚਰ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈ ਸੀ ਕਿ ਉਹ ਲਵਾ ਰਹੇ ਸੀਗੇ ਵੈਕਸੀਨ ਜਿਹੜੀ। ਇੱਥੇ ਹੁਣ ਸਵਾਲ ਇਹ ਆ ਕਿ ਇਹ ਨੇਤਾ ਲੋਕ ਡਰ ਰਹੇ ਆ ਤੇ ਲੋਕ ਤਾਂ ਆਪੇ ਡਰਨੇ ਆ। ਇੱਥੇ ਹਰਿਆਣੇ ਦੇ ਸਿਹਤ ਮੰਤਰੀ ਨੇ ਅਨਿਲ ਵਿਜ, ਉਹਨਾਂ ਨੇ ਪਤਾ ਨਹੀਂ ਕਿਹੜੀ ਵੈਕਸੀਨ ਲਵਾ ਲਈ ਸੀ। ਉਦੋਂ ਤਾਂ ਅਜੇ ਅਪਰੂਵ ਹੀ ਨਹੀਂ ਸੀ ਹੋਈ। ਉਹ ਚੌੜੇ ਹੋ ਕੇ ਕਹਿੰਦੇ ਲੈ ਮੈਂ ਪਹਿਲਾਂ ਲਵਾਉਣਾ ਜੀ। ਉਦੋਂ ਤਾਂ ਅਜੇ ਪਤਾ ਹੀ ਨਹੀਂ ਸੀਗਾ ਵੀ ਕਿਹੜੀ ਵੈਕਸੀਨ ਜਿਹੜੀ ਆਉਣੀ ਆ ਕਿਹੜੀ ਨਹੀਂ, ਪਤਾ ਨਹੀਂ ਕਿਹੜੀ ਲਵਾ ਬੈਠੇ। ਮੁੜ ਕੇ ਜਿਹੜਾ ਜੀ ਉਹ ਕਈ ਦਿਨ ICU ਦੇ ਵਿੱਚ ਰਹੇ, ਅਜੇ ਵੀ ਬੈੱਡ ਤੇ ਨੇ, ਆਕਸੀਜਨ ਲੱਗੀ ਰਹੀ। ਇੱਥੇ ਪੰਜਾਬ ਦੇ ਵਿੱਚ ਜਦੋਂ ਵੈਕਸੀਨ ਦੀ ਸ਼ੁਰੂਆਤ ਹੋਈ, ਮੁੱਖ ਮੰਤਰੀ ਸਾਹਿਬ ਨੇ ਵੈਕਸੀਨ ਦੀ ਸ਼ੁਰੂਆਤ ਕੀਤੀ, ਵੱਖ-ਵੱਖ ਨੇਤਾਵਾਂ ਨੇ ਵੈਕਸੀਨ ਦੀ ਸ਼ੁਰੂਆਤ ਕੀਤੀ। ਔਰ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਅਗਲੇ ਖੇਪ 'ਚ ਜਿਹੜੀ ਜੀ ਉਹ ਲਵਾਊਂਗਾ। ਅਗਲੇ ਖੇਪ 'ਚ ਕਿਉਂ ਲਵਾਓਗੇ ਜੀ? ਮੁੱਖ ਮੰਤਰੀ ਸਾਹਿਬ ਆਪ ਲਵਾਉਂਦੇ ਤੇ ਰੋਜ਼ ਦੀ ਡਿਊਟੀ ਲਾਉਂਦੇ ਵੀ 2 ਮੰਤਰੀ ਜਿਹੜੇ ਮੇਰੇ ਨੇ ਉਹ ਰੋਜ਼ ਵੱਖ-ਵੱਖ ਥਾਵਾਂ ਦੇ ਉੱਤੇ ਵੈਕਸੀਨ ਜਿਹੜੀ ਜੀ ਉਹ ਲਵਾਉਣਗੇ, ਤਾਂ ਕਿ ਲੋਕਾਂ ਦੇ ਵਿੱਚ ਇਸ ਵੈਕਸੀਨ ਪ੍ਰਤੀ ਉੱਠ ਰਹੇ ਸਵਾਲ ਜਿਹੜੇ ਸੀ ਉਹਨਾਂ ਦੇ ਜਵਾਬ ਦਿੱਤੇ ਜਾਂਦੇ। ਲੋਕਾਂ ਕਿਉਂਕਿ ਅਫਵਾਹਾਂ ਬੜੀ ਤੇਜ਼ੀ ਦੇ ਨਾਲ ਜਿਹੜੀਆਂ ਜੀ ਉਹ ਫੈਲ ਜਾਂਦੀਆਂ ਨੇ। ਇੱਥੇ ਜਿਹੜਾ ਟੋਟਲ ਜਿੰਨੀ ਲੱਗਣੀ ਸੀ ਉਹ ਤੋਂ ਬਹੁਤ ਘੱਟ ਜਿਹੜਾ ਜੀ ਲੋਕ ਵੈਕਸੀਨ ਜਿਹੜੀ ਆ ਉਹ ਲਵਾ ਰਹੇ ਆ। ਸਿਵਲ ਹਸਪੀਟਲਾਂ ਦੇ ਵਿੱਚ ਜਿੰਨਾ ਟੀਚਾ ਦਿੱਤਾ ਗਿਆ ਸਰਕਾਰ ਦੇ ਵੱਲੋਂ, ਉਹਦੇ ਤੋਂ ਤਕਰੀਬਨ 33% ਉਹ ਟੀਚਾ ਜਿਹੜਾ ਜੀ ਉਹ ਪੂਰਾ ਹੋ ਰਿਹਾ। ਜਲੰਧਰ ਦੇ ਖੇਤਰ ਦੇ ਵਿੱਚ ਵੀ ਇਹੀ ਜਿਹੜਾ ਜੀ ਉਹ ਹਾਲਾਤ ਨੇ ਕਿ ਸੈਂਕੜਿਆਂ ਦੇ ਵਿੱਚ ਗਿਣਤੀ ਨਹੀਂ ਜਾ ਰਹੀ। ਜਿਹੜੀ ਜੀ ਪੈਨਜ਼ ਵਰਗਾ ਜਿਹੜਾ ਹਸਪੀਟਲ ਹੈ, ਸਿਰਫ 69 ਲੋਕਾਂ ਨੇ ਉੱਥੋਂ ਲਵਾਈ। ਸਿਵਲ ਹਸਪੀਟਲ ਜਿਹੜਾ ਜੀ ਨਕੋਦਰ ਦਾ 25 ਲੋਕਾਂ ਨੇ ਉੱਥੋਂ ਜਿਹੜਾ ਜੀ ਉਹ ਲਵਾਈ। ਇਹ ਜਿਹੜੀ ਵੈਕਸੀਨੇਸ਼ਨ ਡਰਾਈਵ ਚੱਲ ਰਹੀ ਹੈ ਇਸ ਵੇਲੇ ਮੁਲਕ ਭਰ ਦੇ ਵਿੱਚ ਚੱਲ ਰਹੀ ਹੈ, ਸਿਰਫ ਪੰਜਾਬ ਦੇ ਵਿੱਚ ਨਹੀਂ। ਪੰਜਾਬ ਜਿਹੜਾ ਜੀ ਉਹ ਇਸ ਮਾਮਲੇ ਦੇ ਉੱਤੇ ਬਹੁਤ ਪਛੜ ਗਿਆ। ਇਹ ਵੈਕਸੀਨ ਸੈਂਟਰ ਜਿਹੜੇ ਨੇ ਸਰਕਾਰੀ ਸੈਂਟਰਾਂ ਦੇ ਉੱਤੇ, ਮਤਲਬ ਕਿ ਲੋਕ ਆ ਨਹੀਂ ਰਹੇ ਕਿਉਂਕਿ ਜਿਹੜਾ ਕੋਵਿਨ ਪੋਰਟਲ ਆ ਉਹ ਸਹੀ ਤਰੀਕੇ ਦੇ ਨਾਲ ਨਹੀਂ ਜਿਹੜਾ ਜੀ ਉਹ ਚੱਲ ਰਿਹਾ। ਜਿਹੜੇ ਵੈਕਸੀਨ ਲਵਾਉਣ ਦੇ ਵਾਸਤੇ ਮੈਸੇਜ ਆਉਂਦੇ ਆ ਉਹ ਸੈਂਟਰ ਦੇ ਉੱਤੇ ਮੁੜ ਕੇ ਪਹੁੰਚਦੇ ਨਹੀਂ। ਜਿਨ੍ਹਾਂ ਨੂੰ ਇੱਕ ਪਹਿਲਾ ਜਿਹੜਾ ਜੀ ਉਹ ਟੀਕਾ ਲੱਗਿਆ ਸੀਗਾ, ਉਹਨਾਂ ਨੂੰ ਮੁੜ ਕੇ ਜਿਹੜਾ ਦੂਸਰਾ ਲੱਗਣਾ ਸੀਗਾ ਉਹ ਦੂਸਰਾ ਨਹੀਂ ਲਵਾਉਣ ਆਏ। ਔਰ ਇਹ ਕਿਹਾ ਜਾ ਰਿਹਾ ਕਿ ਜੇ ਦੋਨੋਂ ਵੈਕਸੀਨ ਜਿਹੜੇ ਜੀ ਨਹੀਂ ਲੱਗਦੇ ਤਾਂ ਫਿਰ ਇਹਨੇ ਵਰਕ ਨਹੀਂ ਜਿਹੜਾ ਜੀ ਉਹ ਕਰਨਾ। ਜਿਹੜੇ ਕਰੋਨਾ ਵਾਇਰਸ ਦੇ ਨਾਲ ਹੋਣ ਵਾਲੀਆਂ ਮੌਤਾਂ ਨੇ ਉਹਦੇ ਵਿੱਚ ਜਿਹੜਾ ਜੀ ਉਹ 2 ਦਾ ਹੋਰ ਇਜ਼ਾਫਾ ਹੋਇਆ ਇੱਥੇ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਕੋਵਿਨ ਪੋਰਟਲ ਸਰਵਰ ਹੈ ਉਹ ਡਾਊਨ ਹੋ ਗਿਆ, ਜਿਹਦੇ ਕਰਕੇ ਮੈਸੇਜ ਨਹੀਂ ਜਿਹੜਾ ਜੀ ਉਹ ਮਿਲ ਰਹੇ। ਕਿੱਥੇ ਤੁਸੀਂ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਲੜੋਗੇ ਬਿਨਾਂ ਕਿਸੇ ਤਿਆਰੀ ਤੋਂ? ਜਿਵੇਂ ਇੱਥੇ ਲੋਕਡਾਊਨ ਕਰ ਦਿੱਤਾ ਗਿਆ ਸੀ, ਕਰਫਿਊ ਲਗਾ ਦਿੱਤਾ ਗਿਆ ਸੀਗਾ, ਇਹ ਵੀ ਉਸੇ ਤਰੀਕੇ ਦਾ ਜਿਹੜਾ ਹੈ ਜੀ। ਔਰ ਜਿਹੜੇ ਈਵਨ ਹਾਲਾਤ ਜਿਹੜੇ ਇਹ ਨੇ ਕਿ ਜਿਹੜੇ ਹੈਲਥ ਵਰਕਰ ਨੇ, ਜਿਹੜੇ ਫਰੰਟ ਲਾਈਨ ਵਾਰੀਅਰ ਨੇ, ਯੋਧੇ ਨੇ ਜਿਹੜੇ ਮੂਹਰੇ ਲੜਨ ਵਾਲੇ, ਉਹ ਵੀ ਪਤਾ ਨਹੀਂ ਕੀ ਗੱਲ ਹੈ ਕਿ ਉਹ ਇਸ ਗੱਲ ਤੋਂ ਉਹ ਵੀ ਡਰ ਰਹੇ ਆ। ਉਹ ਵੀ ਸਾਰੇ ਅਜੇ ਜਿਹੜੀ ਦੀ ਇਸ ਵੈਕਸੀਨ ਨੂੰ ਨਹੀਂ ਜਿਹੜਾ ਜੀ ਉਹ ਲਵਾ ਰਹੇ। ਮੇਰਾ ਖਿਆਲ ਸਭ ਤੋਂ ਪਹਿਲਾਂ ਤਾਂ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਆਉਣਾ ਚਾਹੀਦਾ ਨਾ ਮੂਹਰੇ, ਉਹ ਲਵਾਉਣ ਤੇ ਲੋਕਾਂ ਦੇ ਵਿੱਚ ਵਿਸ਼ਵਾਸ ਜਿਹੜਾ ਜੀ ਉਹ ਪੈਦਾ ਹੋਵੇ, ਤਾਂ ਕਿ ਲੋਕ ਵੀ ਇਸ ਵੈਕਸੀਨ ਨੂੰ ਜਿਹੜਾ ਜੀ ਉਹ ਲਵਾਉਣ, ਜਿਹੜੇ ਕਿ ਅਜੇ ਡਰ ਰਹੇ ਆ। ਸਿਰਫ 33%। ਕਿਸੇ ਹੋਰ ਸੂਬੇ ਦੇ ਵਿੱਚ ਇੰਨੇ ਘੱਟ ਜਿਹੜੀ ਜੀ ਉਹ ਰੇਸ਼ੋ ਨਹੀਂ ਗੀ ਜਿੰਨੀ ਪੰਜਾਬ ਦੇ ਵਿੱਚ ਇਸ ਵੇਲੇ ਹੈ ਜੀ ਲਵਾਉਣ ਵਾਲੇ। ਜੀ ਦੇਖੋ ਆਉਣ ਵਾਲੇ ਦਿਨਾਂ 'ਚ ਬਣਦਾ ਕੀ ਆ, ਪਰ ਬਾਕੀ ਤੁਹਾਡਾ ਕਹਿਣਾ ਹੈ ਵੀ ਰਿਸਪੋਂਸੀਬਲ ਬੰਦਿਆਂ ਨੂੰ ਪਹਿਲਾਂ ਮੂਹਰੇ ਆਉਣਾ ਚਾਹੀਦਾ। ਅਖੀਰ ਦੇ ਵਿੱਚ ਭਾਰਤੀ ਸਰਕਾਰ ਦੀ ਕਿਹੜੀ ਪ੍ਰੋਬਲਮ ਆ ਹੁਣ ਜਿਨ੍ਹਾਂ ਨੇ WhatsApp ਨੂੰ ਕਿਹਾ ਕਿ ਤਬਦੀਲੀਆਂ ਵਾਪਸ ਲਾਓ?
ਐਕਚੁਅਲੀ ਜੀ ਜਿਹੜਾ ਇਹ ਹੈਗਾ ਜੀ ਐਪ, ਕਿਉਂਕਿ ਅੱਜ ਇਹ ਹੋ ਗਿਆ ਕਿ ਹਰ ਬੰਦੇ ਨੂੰ ਜਿਹੜਾ ਫੋਨ ਵਰਤਣ ਵਾਲਾ ਹੈ ਉਹਨੇ ਬਹੁਤ ਵੱਡੀਆਂ ਚੇਂਜਸ ਜਿਹੜੀਆਂ ਜੀ ਉਹ ਲਿਆਂਦੀਆਂ। ਦੇਖੋ ਕੁਝ ਨਵੇਂ ਲਫ਼ਜ਼ ਆ ਗਏ ਕਿ ਮੈਨੂੰ ਵਟਸਐਪ ਕਰ ਦੀ, ਇਹ ਲਫ਼ਜ਼ ਤਾਂ ਪਹਿਲਾਂ ਸੁਣੇ ਨਹੀਂ ਸੀ, ਜਾਂ ਵਟਸਐਪ ਕਾਲ ਕਰੀ, ਇਹ ਜਿਹੜੇ ਵੀ ਆ ਗਏ। ਔਰ ਇਹਨੇ ਜਿਹੜਾ ਸੀਗਾ ਲੌਂਗ ਡਿਸਟੈਂਸ ਜਿਹੜੀਆਂ ਕੰਪਨੀਆਂ ਪ੍ਰੋਵਾਈਡ ਕਰਦੀਆਂ ਸੀ ਫੋਨ, ਉਹਨਾਂ ਦਾ ਜਿਹੜਾ ਜੀ ਕਿਸ ਤਰੀਕੇ ਦੇ ਨਾਲ ਬਿਜ਼ਨਸ ਚੌਪਟ ਹੋ ਗਿਆ, ਇਹ ਵੀ ਸਭ ਨੂੰ ਜਿਹੜਾ ਜੀ ਉਹ ਪਤਾ। ਲੋਕ ਡਿਪੈਂਡ ਹੋ ਗਏ ਇਹਨਾਂ ਕੰਪਨੀਆਂ ਦੇ ਉੱਤੇ। ਜਦੋਂ ਡਿਪੈਂਡ ਹੋ ਗਏ ਤਾਂ ਫਿਰ ਉਹੀ ਕਹਾਣੀ ਹੈ, ਫਿਰ ਕੰਪਨੀਆਂ ਨੇ ਆਪਣੇ ਤਰੀਕੇ ਦੇ ਨਾਲ ਉਹਨੂੰ ਵਰਤਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਪਿਛਲੇ ਦਿਨੀ ਕਿਉਂਕਿ ਵਟਸਐਪ ਨੇ ਜਿਹੜਾ ਸੀਗਾ ਇੱਕ ਪੌਪਅਪ ਮੈਸੇਜ ਜਦੋਂ ਭੇਜਣੇ ਸ਼ੁਰੂ ਕੀਤੇ ਤਾਂ ਲੋਕਾਂ ਦੇ ਵਿੱਚ ਕਈ ਕਿਸਮ ਦੀ ਨਵੀਂ ਜਿਹੜੀ ਚਰਚਾ ਸੀ ਉਹ ਸ਼ੁਰੂ ਹੋ ਗਈ। ਉਹ ਜਿਹੜਾ ਪੌਪਅਪ ਮੈਸੇਜ ਆ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀ ਤੁਹਾਡੀ ਜਾਣਕਾਰੀ ਆ ਉਹ ਹੁਣ ਤੁਹਾਡੀ ਨਹੀਂ ਰਹਿਣੀ, ਉਹਨੂੰ ਅਸੀਂ ਫੇਸਬੁੱਕ ਦੇ ਉੱਤੇ ਨਾਲ ਜਿਹੜਾ ਜੀ ਉਹ ਸ਼ੇਅਰ ਕਰਾਂਗੇ, ਕਿਉਂਕਿ ਇਹਦੇ ਓਨਰ ਜਿਹੜੇ ਆ ਨਾ ਜੀ ਉਹ ਇੱਕੋ ਨੇ, ਫੇਸਬੁੱਕ ਤੇ ਵਟਸਐਪ ਦੇ। ਔਰ ਇਹ ਵੀ ਸਭ ਨੂੰ ਯਾਦ ਹੋਣਾ ਕਿ ਇਹਦੇ ਜਿਹੜੇ ਓਨਰ ਨੇ ਉਹਨਾਂ ਨੇ ਰਿਲਾਇੰਸ ਦੇ ਵੱਡੇ ਸ਼ੇਅਰ ਲਏ ਸੀਗੇ, ਭਾਵ ਕਿ ਉਹਨਾਂ ਦੇ ਨਾਲ ਗੰਢ ਧੁੱਪ ਜਿਹੜੀ ਹੈ ਜੀ, ਜਾਂ ਉਹਨਾਂ ਦੇ ਵਿੱਚ ਪਾਰਟਨਰਸ਼ਿਪ ਇਹਨਾਂ ਨੇ ਜਿਹੜੀ ਉਹ ਕੀਤੀ ਹੈ। ਹੁਣ ਜਦੋਂ ਰੌਲਾ ਪੈ ਗਿਆ, ਲੋਕ ਬੜੀ ਤੇਜ਼ੀ ਦੇ ਨਾਲ ਇੱਥੇ ਤੋਂ ਜਿਹੜਾ ਜੀ ਉਹ ਲਾਂਭੇ ਹੋਣੇ ਸ਼ੁਰੂ ਹੋ ਗਏ। 8 ਫਰਵਰੀ ਤੋਂ ਇਹਨਾਂ ਨੇ ਜਿਹੜਾ ਜੀ ਉਹ ਪਹਿਲਾਂ ਕਿਹਾ ਸੀਗਾ, ਇੱਥੋਂ ਤੱਕ ਵੀ ਜਿਹੜਾ ਜੀ ਉਹ ਥ੍ਰੈਟ ਕਰ ਦਿੱਤਾ। ਇਹ ਪੌਪਅਪ ਮੈਸੇਜ ਦੇ ਵਿੱਚ ਥ੍ਰੈਟ ਹੈ, ਜੇ ਤੁਹਾਨੂੰ ਲੱਗਦਾ ਵੀ ਉਹ ਕਹਿੰਦੇ ਜਿਹੜੀਆਂ ਤੁਹਾਡੀ ਜਾਣਕਾਰੀ ਹੈ ਅਸੀਂ ਉਹ ਵਰਤਣੀ ਹੈ, ਇਹਦੇ ਤੇ ਓਕੇ ਕਰੋ ਵੀ ਤੁਸੀਂ ਵਰਤ ਸਕਦੇ ਹੋ, ਨਹੀਂ ਕਰਦੇ ਤੇ ਉਹ ਕਹਿੰਦੇ ਵੀ ਛੱਡ ਜਾਓ, ਤੁਸੀਂ ਇਹਨੂੰ ਵਰਤਣਾ ਛੱਡ ਦਿਓ। ਇਹ ਥ੍ਰੈਟ ਸੀਗਾ। ਉਹਨਾਂ ਨੂੰ ਇਹ ਸੀ ਕੀ ਹੋਣ ਲੱਗਿਆ, ਲੋਕੀ ਜਿਹੜੇ ਸੀਗੇ ਨਾ ਜੀ ਉਹ ਫਿਰ ਧੜਾ ਧੜ ਦੂਜੇ ਐਪ ਵੱਲ ਨੂੰ ਜਾਣਾ ਜਿਹੜਾ ਉਹ ਸ਼ੁਰੂ ਹੋ ਗਏ। ਉਹਦੇ ਵਿੱਚ ਸਿਗਨਲ ਦੇ ਉੱਤੇ ਬਹੁਤ ਸਾਰੇ ਲੋਕ ਚਲੇ ਗਏ, ਟੈਲੀਗ੍ਰਾਮ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਸੀਗੇ ਜੀ ਉਹ ਚਲੇ ਗਏ। ਹੁਣ ਜਿਹੜੀ ਹਾਲਾਂਕਿ ਇਹ ਮਾਮਲਾ ਦਿੱਲੀ ਹਾਈ ਕੋਰਟ ਦੇ ਵਿੱਚ ਵੀ ਗਿਆ ਸੀਗਾ। ਦਿੱਲੀ ਹਾਈ ਕੋਰਟ ਨੇ ਇਹ ਗੱਲ ਕਹੀ ਵੀ ਜੇ ਤੁਹਾਨੂੰ ਲੱਗਦਾ ਤੁਹਾਡੀ ਪ੍ਰਾਈਵੇਸੀ ਦੇ ਉੱਤੇ ਹਮਲਾ, ਤੁਸੀਂ ਵਰਤਣਾ ਛੱਡ ਦਿਓ, ਇੱਥੇ ਅਦਾਲਤ ਦੇ ਵਿੱਚ ਤਾਂ ਲਿਆਉਣਾ ਜਿਹੜਾ ਵੀ ਉਹ ਠੀਕ ਨਹੀਂ। ਹੁਣ ਕੇਂਦਰ ਦੀ ਸਰਕਾਰ ਨੇ ਵਟਸਐਪ ਨੂੰ ਇਹ ਗੱਲ ਕਹੀ ਹੈ ਕਿ ਇਹ ਪ੍ਰਾਈਵੇਸੀ ਦੇ ਵਿੱਚ ਕੀਤੇ ਬਦਲਾਅ ਵਾਪਸ ਲਏ ਜਾਣ, ਔਰ ਸਰਕਾਰ ਨੇ ਇਹ ਕਿਹਾ ਕਿ 1% ਬਦਲਾਅ ਗੈਰ ਵਾਜਬ ਨੇ ਤੇ ਜਿਹੜੇ ਜੀ ਉਹ ਐਕਸੈਪਟ ਨਹੀਂ ਕੀਤੇ ਜਾਣਗੇ। ਵਟਸਐਪ ਦੇ ਜਿਹੜੇ CEO ਨੇ ਵਿਲਕ ਐਕਾਰਟ ਨੂੰ ਉਹਨੂੰ ਲਿਖੀ ਚਿੱਠੀ ਦੇ ਵਿੱਚ ਇਲੈਕਟ੍ਰੋਨਿਕ ਤੇ ਸੂਚਨਾ ਤਕਨੀਕ ਮੰਤਰਾਲੇ ਨੇ ਇਹ ਗੱਲ ਕਹੀ ਹੈ ਕਿ ਦੁਨੀਆ ਦੇ ਵਿੱਚ ਵਟਸਐਪ ਦੇ ਸਭ ਤੋਂ ਵੱਧ ਵਰਤਣ ਵਾਲੇ ਲੋਕ ਜਿਹੜੇ ਉਹ ਭਾਰਤ ਦੇ ਵਿੱਚ ਨੇ, ਤੇ ਇਹ ਸੁਨੇਹੇ ਭੇਜਣ ਵਾਲੀ ਐਪ ਦੀ ਸਭ ਤੋਂ ਵੱਡੀ ਮਾਰਕੀਟ ਹੈ। ਚਿੱਠੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਵਟਸਐਪ ਦੀਆਂ ਸੇਵਾਵਾਂ ਦੇ ਉੱਤੇ ਪ੍ਰਾਈਵੇਸੀ ਨੀਤੀ ਦੇ ਵਿੱਚ ਬਦਲਾਅ ਐਪ ਵਰਤਣ ਵਾਲਿਆਂ ਨੂੰ ਇਹਨਾਂ ਤਬਦੀਲੀਆਂ ਤੋਂ ਬਾਹਰ ਆਉਣ ਦੀ ਇਜਾਜ਼ਤ ਜਿਹੜਾ ਵੀ ਉਹ ਨਹੀਂ ਦਿੰਦੇ, ਔਰ ਇਹਦੇ ਵਾਸਤੇ ਤਬਦੀਲੀਆਂ ਭਾਰਤੀ ਨਾਗਰਿਕਾਂ ਦੀ ਖੁਦ ਮੁਖਤਿਆਰੀ ਤੇ ਚੋਣ ਦੇ ਬਾਰੇ ਗੰਭੀਰ ਚਿੰਤਾ ਖੜਾ ਕਰਦੀਆਂ। ਹਾਲਾਂਕਿ ਵਟਸਐਪ ਨੇ ਜਿਹੜਾ ਜੀ ਉਹਨੇ ਇਹ ਗੱਲ 3 ਦਿਨ ਪਹਿਲਾਂ ਇਹ ਆਖੀ ਆ ਕਿ ਅਜੇ ਉਹਨੇ ਇਹ ਜਿਹੜੀ ਚੇਂਜਸ 8 ਫਰਵਰੀ ਤੋਂ ਕਰਨੀ ਸੀ, ਉਹਨੂੰ 3 ਮਹੀਨਿਆਂ ਦੇ ਵਾਸਤੇ ਜਿਹੜਾ ਜੀ ਉਹ ਗਾਂਹ ਪਾ ਦਿੱਤਾ। ਤੋ ਸ਼ਾਇਦ ਇਹ ਸੁਣ ਕੇ ਹੀ ਜਿਹੜੀ ਚਿੱਠੀ ਆ ਉਹ ਭਾਰਤ ਦੀ ਸਰਕਾਰ ਨੇ ਵਟਸਐਪ ਨੂੰ ਜਿਹੜੀ ਉਹ ਲਿਖੀ ਆ, ਉਹ 3 ਮਹੀਨਿਆਂ ਤੋਂ ਬਾਅਦ ਕੀ ਲਾਗੂ ਕਰਦਾ, ਜਿਹੜਾ ਜੀ ਕਿਸ ਤਰ੍ਹਾਂ ਦਾ ਲਾਗੂ ਕਰਦਾ, ਇਹ ਬਾਅਦ ਵਾਲੀ ਗੱਲ ਜਿਹੜੀ ਜੀ ਉਹ ਹੋਊਗੀ। ਪਰ ਇੰਨਾ ਜ਼ਰੂਰ ਹੈ ਕਿ ਲੋਕਾਂ ਦੀ ਆਮ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਿਹੜੀ ਇਨਵੋਲਵਮੈਂਟ ਹੈ ਉਹ ਇੰਨੀ ਜ਼ਿਆਦਾ ਹੋ ਗਈ ਹੈ ਜੀ ਕਿ ਕੋਈ ਵਿਅਕਤੀ ਸ਼ਾਇਦ ਇਹ ਸੋਚਦੇ ਨਹੀਂ ਵੀ ਇਹ ਤੋਂ ਬਿਨਾਂ ਮੈਂ ਹੁਣ ਜਿਹੜਾ ਜੀ ਉਹ ਕਿਵੇਂ ਜੀਊਂਗਾ। ਕਿਉਂਕਿ ਤੁਸੀਂ ਦੇਖੋ ਨਿਰਭਰਤਾ ਕਿ ਉਹ ਕਹਿੰਦੇ ਅੱਛਾ ਫਿਰ ਇਹ ਚੇਂਜਸ ਕਰਨ ਲੱਗਿਆ, ਅਸੀਂ ਫਿਰ ਦੂਜੇ ਐਪ 'ਤੇ ਚਲੇ ਜਾਂਦੇ ਹਾਂ। ਮਤਲਬ ਕਿ ਉਹ ਜਿਹੜੀ ਲੋਕਾਂ ਦੀ ਉਹਦੇ ਉੱਤੇ ਜਿਹੜਾ ਰਹਿਣਾ ਉਹ ਜ਼ਰੂਰੀ ਹੋ ਗਿਆ। ਇੱਥੋਂ ਹੀ ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲਦਾ, ਇੱਥੋਂ ਹੀ ਇਹ ਕੰਪਨੀਆਂ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਮਾਉਂਦੀਆਂ ਨੇ ਕਿ 3 ਮਹੀਨੇ ਤੁਹਾਨੂੰ ਫੋਨ ਦਾ ਬਿੱਲ ਨਹੀਂ ਤੁਸੀਂ ਕੋਈ ਦੇਣਾ, 2 GB ਜਿਹੜਾ ਜੀ ਉਹ ਡਾਟਾ ਵਰਤੋ, ਉਸ ਤੋਂ ਬਾਅਦ ਸਭ ਤੋਂ ਵੱਡੀ ਕੰਪਨੀ ਉਹ ਬਣ ਜਾਂਦੀ। ਜੀ ਬਿਲਕੁਲ ਇਸੇ ਤਰ੍ਹਾਂ ਬਣੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।